ਤੂੰ ਹਾਲੇ ਨਾ ਮੇਰੀ ਸੋਬਤ 'ਚ कम अज़ कम 15 ਤੋਂ 18 ਸਾਲ ਬਹਿ ਤੈਨੂੰ ਫੇਰ ਅਕਲ ਆਉਣੀ ਆ ਤੂੰ ਫੇਰ ਮੇਰੇ ਲੈਵਲ ਤੇ ਪਹੁੰਚਣਾ ਕਿ ਮੈਂ ਕਿੱਥੇ ਦੀ ਸੋਚਦਾ ਤੈਨੂੰ ਨਹੀਂ ਤੂੰ ਹਾਲੇ ਬਾਲ ਆ ਤੇਰੇ ਖੇਡਣ ਤੇ ਦੇਣਾ ਉਹ ਮਾਰ ਤੋਂ ਮੁਰਾਦ ਇਦਾਂ ਦੀ ਸਖਤੀ ਕੋਈ ਨਹੀਂ ਹੁੰਦੀ ਜਿਹਨੂੰ ਤੁਸੀਂ ਕਹੋ ਕਿ ਤੁਸੀਂ ਬੱਚਾ ਲਿਤਰੋ ਲਿੱਤਰ ਕਰ ਦੋ ਨਹੀਂ ਲਿਤਰੋ ਲਿੱਤਰ ਨਹੀਂ ਲੇਕਿਨ ਥੋੜਾ ਬਹੁਤ ਕਸਰ ਹਰ ਸਖਤੀ ਕਰ ਸਕਦੇ ਹੋ ਤੁਸੀਂ ਸਖਤੀ ਜਿਹੜੀ ਆ ਉਹ ਕਦੀ ਇਸ ਫਾਰਮ 'ਚ ਨਹੀਂ ਹੋ ਸਕਦੀ ਕਿ ਤੁਸੀਂ ਫਿਜ਼ੀਕਲ ਤਸ਼ੱਦਦ ਕਰਨਾ ਸ਼ੁਰੂ ਕਰ ਦਿਓ ਤਸ਼ੱਦਦ ਹੋਰ ਚੀਜ਼ ਆ ਮਾੜਾ ਜਿਹਾ ਲਪੇੜਾ ਇੱਕ ਸਟੂਡੈਂਟ ਨਹੀਂ ਹਟ ਰਿਹਾ ਕੀ ਕਰੇ ਉਸਤਾਦ ਤੇ ਮੈਨੂੰ ਇੱਕ ਗੱਲ ਦੱਸੋ ਉਹਨੂੰ ਪਿਆਰ ਨਾਲ ਸਮਝਾਓ ਪਹਿਲੇ ਪਿਆਰ ਨਾਲ ਨਹੀਂ ਸਮਝ ਰਿਹਾ ਉਹ ਕੰਨ ਫੜਾ ਸਕਦੇ ਆ ਨਹੀਂ ਉਹਨੂੰ ਕਹੋ ਆਪਣੇ ਕੰਨ ਫੜ ਕੇ ਆਪ ਖੜਾ ਹੋ ਜਾਏ ਨਹੀਂ ਉਹ ਕੰਨ ਥੱਲਿਓਂ ਵਾਲੇ ਉਹ ਕੈਂਚੀ ਵਾਲੇ ਕੰਨ ਨਹੀਂ ਇਸ ਤਰ੍ਹਾਂ ਵਾਲੇ ਸ਼ਾਹ ਵਾ ਕਿਆ ਤੇਰੀ ਸਜ਼ਾ ਤੇ ਸਦਕੇ ਜਾਵਾਂ ਪਹਿਲੇ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਬੱਚਾ ਨਹੀਂ ਹੈ ਉਹ ਜਿੱਥੇ ਪਹਿਲੇ ਅਸੀਂ ਨਹੀਂ ਸੀ ਰਹਿੰਦੇ ਮਹੱਲੇ 'ਚ ਉੱਥੇ ਹੈ ਸੀ ਇੱਥੇ ਕੋਈ ਨਹੀਂ ਉਹ ਪਾਇਨ ਮੈਂ ਤੁਹਾਡੇ ਬੇਟੇ ਦੀ ਗੱਲ ਕਰ ਰਿਹਾ ਉਹ ਬੱਚੇ ਦੀ ਗੱਲ ਨਹੀਂ ਕਰ ਰਿਹਾ ਉਹ ਤੇ ਹੈ ਵਾ ਤੇ ਅਗਰ ਉਹ ਤੁਹਾਡਾ ਬੇਟਾ ਮੇਰਾ ਸਟੂਡੈਂਟ ਹੋਵੇ ਹਾਂ ਤੇ ਤੁਹਾਨੂੰ ਪਤਾ ਲੱਗੇ ਕਿ ਅੱਜ ਉਹ ਆਇਆ ਵਾ ਤੇ ਉਹਦੇ ਮੈਂ ਕੋਈ ਫੱਟੀ ਮਾਰਤੀ ਕੋਈ ਸੋਟੀ ਮਾਰਤੀ ਉਹ ਯਾਰ ਤੂੰ ਮਾਰ ਦੀ ਗੱਲ ਕਰ ਰਿਹਾ ਟੋਟਲੀ ਇੱਕ ਤਸ਼ੱਦਦ ਵਾਲੀ ਮਾਰਦੀ ਉਹਦੇ ਤੇ ਮੈਂ ਵੀ ਖਿਲਾਫ ਹਾਂ ਕਈ ਐਸੇ ਸਟੂਡੈਂਟ ਅੱਜ ਪਾਕਿਸਤਾਨ ਦੇ ਨਾਮਵਰ ਜਿਨ੍ਹਾਂ ਦੇ ਨਾਂ ਨੇ ਨਾ ਉਹ ਮਾਰਾਂ ਖਾ ਕੇ ਪੜ੍ਹੇ ਨੇ ਤੇ ਕਿੰਨਾ ਇਦਾਂ ਦਾ ਬੱਚਾ ਵਾ ਜਿਹੜਾ ਕੋਈ ਇੰਜੀਨੀਅਰ ਬਣ ਸਕਦਾ ਸੀ ਡਾਕਟਰ ਬਣ ਸਕਦਾ ਸੀ ਕੋਈ ਸਰਕਾਰੀ ਮੁਲਾਜ਼ਮ ਅੱਛੇ ਲੈਵਲ ਤੇ ਜਾ ਸਕਦਾ ਸੀ ਉਹ ਮਾਰ ਦੀ ਵਜ੍ਹਾ ਤੋਂ ਨਹੀਂ ਪੜਿਆ ਉਹਦਾ ਜ਼ਿੰਮੇਦਾਰ ਕੌਣ ਆ ਤੂੰ ਕਦੇ ਟੀਚਰ ਕੋ ਮਾਰ ਖਾਦੀ ਨਹੀਂ ਮੈਂ ਨਹੀਂ ਖਾਦੀ ਫਿਰ ਤੈਨੂੰ ਕਿਸ ਟੇਸਟ ਦਾ ਪਤਾ ਤੈਨੂੰ ਪਤਾ ਕਿੰਨਾ ਮਜ਼ਾ ਆਉਂਦਾ ਜਦੋਂ ਐਟਮ ਸ਼ੁਰੂ ਹੋਈ ਹੁੰਦੀ ਕਲਾਸ ਦੇ ਵਿੱਚ ਆਈ ਜ਼ਬਾਨ ਲੈ ਕੇ ਨਾ ਦੰਦਾਂ 'ਚ ਬੁੱਲਾਂ 'ਚ ਉਹ ਐਂ ਕਰ ਅੱਗੇ ਕਰ ਐ ਉਸ ਤੋਂ ਬਾਅਦ ਜਦੋਂ ਪੈਂਦੀ ਹੈ ਨਾ ਲੱਗਦੀ ਵੀ ਨਹੀਂ ਇੱਥੋਂ ਸੋਟੀ ਲੰਘ ਜਾਂਦੀ ਓ ਨੋ ਐਂਜ ਹੋ ਜਾਂਦਾ ਬੰਦਾ ਯਾਰ ਉਹ ਸੂਰਤ ਹਾਲ ਕੀ ਕਿੰਨਾ ਮਿਸ ਕਰਦਾ ਮੈਂ ਉਹਨੂੰ ਯਾਰ ਤਾਲੀਮ ਨੂੰ ਮਿਸ ਨਹੀਂ ਕਰਦੇ ਜਿਹੜੀ ਤੁਸੀਂ ਨਹੀਂ ਹਾਸਲ ਕੀਤੀ ਉਹ ਸੋਟੀਆਂ ਮਿਸ ਕਰੀ ਜਾਂਦੇ ਜਿੰਨਾ ਮੈਂ ਪੜਿਆ ਮੈਂ ਉਹ ਨਹੀਂ ਹਾਸਲ ਕੀਤੀ 5ਵੀਂ ਜਮਾਤ ਤੱਕ ਤੇ ਸਾਡੇ ਸਕੂਲ 'ਚ ਇੰਗਲਿਸ਼ ਨਹੀਂ ਸੀ ਹੈਗੀ ਤੇ ਉਹ ਇੰਗਲਿਸ਼ ਦਾ ਕੀ ਕਨਸੈਪਟ ਹੋ ਗਿਆ ਤਾਲੀਮ ਦੇ ਨਾਲ ਇੰਗਲਿਸ਼ ਤੇ ਇੱਕ ਲੈਂਗੁਏਜ ਆ ਇੰਗਲਿਸ਼ ਹੋਰ ਚੀਜ਼ ਆ ਤਾਲੀਮ ਹੋਰ ਚੀਜ਼ ਆ ਅੱਛਾ ਨਹੀਂ ਇੰਗਲਿਸ਼ ਮਤਲਬ ਕੋਈ ਕੋਰਸ ਆ ਕੋਈ ਇੰਜੀਨੀਅਰਿੰਗ ਇੰਗਲਿਸ਼ ਇੱਕ ਜ਼ੁਬਾਨ ਆ ਇਸ ਤੋਂ ਅੱਗੇ ਕੁਝ ਨਹੀਂ ਜਿੱਦਾਂ ਤੁਸੀਂ ਮੈਂ ਪੰਜਾਬੀ ਬੋਲ ਰਿਹਾ ਇੰਗਲਿਸ਼ ਦਾ ਤਾਲੀਮ ਨਾ ਕਿਉਂ ਨਹੀਂ ਇੰਗਲਿਸ਼ ਕਿਹਨੂੰ ਕਹਿੰਦੇ ਆ ਇੰਗਲਿਸ਼ ਪਕਾਉਣ ਵਾਲੀ ਚੀਜ਼ ਆ ਕੋਈ ਉਹ ਇੰਗਲਿਸ਼ ਇੱਕ ਜ਼ੁਬਾਨ ਆ ਖੁਦਾ ਦਿਓ ਬੰਦਿਓ ਇਹੀ ਸਾਡੇ ਮੁਆਸ਼ਰੇ 'ਚ ਕਮੀ ਆ ਤੂੰ ਕਹਿੰਦਾ ਇੰਗਲਿਸ਼ ਦਾ ਤਾਲੀਮ ਨਾ ਕਿਉਂ ਨਹੀਂ ਇੰਗਲਿਸ਼ ਕੀ ਡਾ ਕੇ ਉੱਤੇ ਬਈਦਾ ਉਹਦੇ ਤੁਸੀਂ ਮੈਂ ਕਿਹੜੀ ਜ਼ੁਬਾਨ ਬੋਲ ਰਹੇ ਤਾਲੀਮ ਨਾ ਕਿਉਂ ਨਹੀਂ ਇੰਗਲਿਸ਼ ਦਾ ਤਲਕ ਤਾਲੀਮ ਨਾ ਇਸ ਕਰਕੇ ਨਹੀਂ ਆ ਕਿ ਇੱਕ ਲੈਂਗੁਏਜ ਆ ਇਲਾਕਾਈ ਲੈਂਗੁਏਜ ਆ ਹੋਰ ਉਹ ਕੁਝ ਨਹੀਂ ਆ ਉਹਨੂੰ ਤਾਲੀਮੀ ਮਕਾਸਦ ਲਈ ਇਸਤੇਮਾਲ ਕਰਨਾ ਅੱਛਾ ਉਹ ਜਦੋਂ ਸਿੱਖਣੀ ਆ ਤੇ ਕਿੱਥੋਂ ਸਿੱਖਣੀ ਆ ਯਾਰ ਉਹ ਲੈਂਗੁਏਜ ਆ ਤੇ ਸਿੱਖਣੀ ਤਾਲੀਮ ਦੇ ਵਿੱਚ ਨਹੀਂ ਆਉਂਦੀ ਤੇ ਤਾਲੀਮ ਚ ਆਂਦੀ ਆ ਤੂੰ ਕਿਉਂ ਕਿਹਾ ਤਾਲੀਮ ਤੁਸੀਂ ਕੱਲੀ ਇੰਗਲਿਸ਼ ਨੂੰ ਤਾਲੀਮ ਸਮਝੀ ਜਾਂਦੇ ਹੋ ਨਹੀਂ ਇੰਗਲਿਸ਼ ਤਾਲੀਮ ਆ ਇੰਗਲਿਸ਼ ਤਾਲੀਮ ਨਹੀਂ ਆ ਤਾਲੀਮ ਇੱਕ ਸੈਪਰੇਟ ਆ ਇੰਗਲਿਸ਼ ਇੱਕ ਜ਼ੁਬਾਨ ਆ ਤੇ ਪੰਜਾਬੀ ਇੱਕ ਤਾਲੀਮ ਨਹੀਂ ਫਿਰ ਜੇ ਤੁਹਾਨੂੰ ਪੰਜਾਬੀ ਨਾ ਆਉਂਦੀ ਹੋਵੇ ਤੂੰ ਖੁਦਾ ਦਾ ਨਾਂ ਯਾਰ ਤੂੰ ਕੋਈ ਹੋਰ ਯਾਰ ਦੋਸਤ ਨਹੀਂ ਤੈਨੂੰ ਲੱਭਦਾ ਕੋਈ ਅੱਛਾ ਮੇਰੀ ਗੱਲ ਸੁਣੋ ਇੱਥੇ ਦਾ ਬੱਚਾ ਵਾ ਇੱਥੇ ਦੇ ਬੱਚੇ ਨੂੰ ਇੱਕ ਅੱਛੇ ਤਰੀਕੇ ਨਾਲ ਡਾਕਟਰ ਹੋਣਾ ਚਾਹੀਦਾ ਜਾਂ ਉਹਨੂੰ ਇੰਗਲਿਸ਼ ਬੋਲਣੀ ਆਣੀ ਚਾਹੀਦੀ ਇੱਥੇ ਦੇ ਬੱਚੇ ਨੂੰ ਇੱਕ ਅੱਛਾ ਕਿਸੇ ਇੱਥੇ ਦੇ ਬੱਚਾ ਮੈਂ ਤੈਨੂੰ ਕਹਿ ਰਿਹਾ ਕਿ ਨਹੀਂ ਤੈਨੂੰ ਸਮਝ ਆ ਰਹੀ ਗੱਲ ਦੀ ਤੁਹਾਨੂੰ ਬੜੀ ਸਮਝ ਆ ਰਹੀ ਹੈ ਐਵੇਂ ਭੈਣ ਮੇਰੇ ਕੋਲ ਦਿਨ ਬਦਨ ਨਾ ਭੈਣ ਵੀ ਕਹੀ ਜਾ ਨਾ ਤੇ ਬਦਤਮੀਜ਼ ਵੀ ਹੋਈ ਜਾ ਰਿਹਾ ਤੇ ਤੈਨੂੰ ਮੈਂ ਦੱਸਾਂ ਫਿਰ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਮੇਰੇ ਨਾਲ ਇਦਾਂ ਦੇ ਮੌਜੂ ਤੇ ਬਹਿਸ ਨਾ ਬਹਿਸ ਕਰਿਆ ਤੁਸੀਂ ਕਰ ਰਹੇ ਹੋ ਬਹਿਸ ਤੈਨੂੰ ਅਕਲ ਹੀ ਨਹੀਂ ਹੈਗੀ ਤੂੰ ਕਹਿੰਦਾ ਮਾਰ ਤੋਂ ਬਗੈਰ ਕਈ ਬੱਚੇ ਮਾਰ ਤੋਂ ਬਗੈਰ ਹਟਦੇ ਹੀ ਨਹੀਂ ਯਾਰ ਮਾਰ ਹੁੰਦੀ ਹੈ ਜਿਹਨੂੰ ਤੁਸੀਂ ਮਾਰ ਕਹਿੰਦੇ ਹੋ ਸ਼ਬਦ ਵਾਲੀ ਮਾਰ ਦੀ ਗੱਲ ਨਾ ਕਰ ਇੱਕ ਨਾਰਮਲ ਛੋਟੀਆਂ ਨਹੀਂ ਖਾਧੀਆਂ ਕਦੀ ਇੱਕ ਮਿੰਟ ਠਹਿਰੋ ਮੈਂ ਤੁਹਾਨੂੰ ਦੱਸਦਾ ਮਾਰ ਕਿੱਦਾਂ ਦੀ ਹੁੰਦੀ ਮੈਂ ਟੀਚਰ ਰਿਹਾ ਮੇਰੀ ਗੱਲ ਸੁਣ ਸਾਡੇ ਇਸਲਾਮੀ ਹਾਈ ਸਕੂਲ ਗੁਨਾਨਕਪੁਰੇ ਚ ਮੇਰਾ ਜਿੱਥੇ ਮੈਂ ਪੜਿਆ ਉੱਥੇ ਪੀਟੀ ਹੁੰਦੇ ਸੀ ਨਾਸਰ ਸਾਹਿਬ ਐਡਾ ਡੰਡਾ ਹੁੰਦਾ ਸੀ ਉੱਤੇ ਉਹਨਾਂ ਨੇ ਕਾਲੀ ਨੀਟੋ ਦੀ ਟੇਪ ਕੀਤੀ ਹੁੰਦੀ ਸੀ ਹੁਣ ਮਤਲਬ ਸਕੂਲ 7:30 8 ਵਜੇ ਲੱਗਦਾ 8 ਤੋਂ ਬਾਅਦ ਨਾ ਉਹ ਕਿਸੇ ਨੂੰ ਕੁਝ ਨਹੀਂ ਸੀ ਕਹਿੰਦੇ ਸਾਡੇ ਸਕੂਲ 'ਚ ਨਾ ਇੱਕ ਰਸਤਾ ਹੁੰਦਾ ਸੀ ਇੰਨਾ ਛੋਟਾ ਜਿਹਾ ਜਿੱਥੋਂ ਹਰ ਇੱਕ ਨੇ ਇੰਟਰ ਹੋਣਾ ਔਰ ਉਹ ਇੰਨਾ ਕੁ ਹੁੰਦਾ ਸੀ ਉਹਦੀ ਨੁੱਕਰ ਤੇ ਸਿਰਫ ਸੋਟੀ ਲੈ ਖਲੋ ਜਾਂਦੇ ਸੀ ਜਿਹੜਾ ਆਉਂਦਾ ਸੀ ਨਾ ਉਹਦੇ ਆ ਠੱਪ ਪਿੱਛੋਂ ਇੱਕ ਸੋਟੀ ਪੈਂਦੀ ਜਿਹੜਾ ਤੇ ਬਚ ਕੇ ਲੰਘ ਗਿਆ ਤਰੀਕੇ ਨਾਲ ਮਤਲਬ ਹਿਸਾਬ ਲਾ ਨਾਸਰ ਸਾਹਿਬ ਖੜੇ ਨੇ ਲੇਟ ਹੋ ਗਏ ਉਹਨੇ ਇੰਜ ਕਰਵਟ ਜੀ ਲੈ ਕੇ ਗੇੜਾ ਦੇਤਾ ਨਾਸਰ ਸਾਹਿਬ ਨੂੰ ਤੇ ਬਚ ਗਿਆ ਨਹੀਂ ਤੇ ਬਹੁਤ ਭੈੜੀ ਪੈਂਦੀ ਹੁੰਦੀ ਸੀ ਉਹ ਠੀਕ ਆ ਮੈਂ ਸਮਝ ਗਿਆ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਟੀਚਰ ਰਿਹਾ ਤੁਸੀਂ ਟੀਚਰ ਰਹੇ ਕਦੀ ਨਹੀਂ ਤੁਸੀਂ ਕਦੀ ਪੜਾਇਆ ਨਹੀਂ ਮੈਂ ਤੇ ਪੜਾਇਆ ਹੁਣ ਮੈਂ ਤੇ ਇੱਕ ਟੀਚਰ ਸੀ ਨਾ ਕੰਪਿਊਟਰ ਸਾਇੰਸ ਦਾ ਬਸ ਕਰ ਦੇ ਖੁਦਾ ਦਾ ਨਾਂ ਯਾਰ ਅੱਲਾ ਮਾਫੀ ਦੇਵੇ ਤੋਬਾ ਗੋਲ ਗੱਪੇ ਵਾਲੇ ਤੇਰੇ ਵਰਗੇ ਮੁੰਡੇ ਪਿਆਲੀਆਂ ਧੋਣ ਲਈ ਰੱਖੇ ਹੁੰਦੇ ਲੈ ਮੈਂ ਟੀਚਰ ਸੀ ਅੱਲਾ ਮਾਫੀ ਦੇਵੇ ਯਾਰ ਮੇਰੀ ਗੱਲ ਸੁਣ ਉਹ ਕਿਹੜਾ ਅੱਛਾ ਯਾਰ ਆਪਣੀ ਬਹਿਸ ਬੰਦ ਕਰੋ ਯਾਰ ਕਿਹੜਾ ਟੀਚਰ ਆ ਰੋਜ਼ ਰਾਤ ਨੂੰ ਤੇਰੀਆਂ 2 ਸੀਖਾਂ ਘਟੀਆਂ ਹੁੰਦੀਆਂ ਤੂੰ ਇੱਥੇ ਕਾਪਾ ਉਹਨਾਂ ਨਾਲ ਉਹ ਮੇਰਾ ਬਿਜ਼ਨਸ ਆ ਉਹ ਤੂੰ ਕਿਹੜਾ ਟੀਚਰ ਆ ਓਏ
ਭੈਣ ਮੇਰੀ ਗੱਲ ਸੁਣੋ, ਫਿਰ ਤੁਸੀਂ ਮੈਨੂੰ ਕਹਿਣਾ ਮੈਂ ਬਦਤਮੀਜ਼ ਹੋ ਗਿਆ। ਬਦਤਮੀਜ਼ ਸਾਰੀ ਦਿਹਾੜੀ ਦਿਨ 3 ਘੰਟੇ ਤੋਂ ਕੀ ਮੈਨੂੰ ਇੰਜ ਕਰਦਾ ਰਹਿੰਦਾ। ਇਹ ਕਿਹੜਾ ਟੀਚਰ ਆ? ਪਰ ਨਹੀਂ, ਅੱਲਾ ਦਾ ਬੜਾ ਸ਼ੁਕਰ ਆ, ਮੇਰਾ ਬੜਾ ਅੱਛਾ ਰਿਜ਼ਲਟ ਰਿਹਾ ਸਾਰੀ ਜ਼ਿੰਦਗੀ ਪੜ੍ਹਾਉਣ ਦੇ ਮਾਮਲੇ 'ਚ। ਪਿੰਡਾਂ ਥਾਵਾਂ 'ਚ ਜਾ, ਐਸੇ ਪੱਥਰ ਟੈਪ ਜਿਸਮਾਂ ਸਟੂਡੈਂਟਾਂ ਦੇ, ਉਹਨਾਂ ਤੇ ਆਮ ਤੇ ਚੀਜ਼ ਅਸਰ ਹੀ ਨਹੀਂ ਕਰਦੀ। ਅੱਛਾ ਮੈਨੂੰ ਇੱਕ ਗੱਲ ਦੱਸੋ, ਉਹ 4 ਜਣੇ ਰਲ ਕੇ ਨਾ ਬਾਅਦ 'ਚ ਮਾਸਟਰ ਨੂੰ ਵੀ ਕੋਟਾਉਂਦੇ। ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣਾ ਘਰ ਬਣਵਾਉਣਾ ਵਾ, ਤੁਹਾਨੂੰ ਘਰ ਕੰਸਟਰਕਸ਼ਨ ਕਰਾਣੀ ਆ, ਉਸ ਕੰਸਟਰਕਸ਼ਨ ਲਈ ਤੁਹਾਨੂੰ ਕਿਹਦੀ ਲੋੜ ਆ? ਜਗ੍ਹਾ ਦੀ। ਕਿਹੜੇ ਬੰਦੇ ਦੀ ਜ਼ਰੂਰਤ ਆ ਤੁਹਾਨੂੰ? ਮੈਨੂੰ ਕਿਸੇ ਵੀ ਐਸੇ ਬੰਦੇ ਦੀ ਜਿਹੜਾ ਮੈਨੂੰ 2.5-3 ਲੱਖ ਰੁਪਏ ਧਾਰਾ ਦੇ ਦੇਵੇ ਤੇ ਮੈਂ ਬਣਵਾ ਲਵਾਂ। ਯਾਰ ਆਹੋ ਤੇ ਮੈਂ ਯਾਰ ਬਣਵਾਉਣਾ। ਭੈਣ ਮੇਰੀ ਗੱਲ ਸੁਣੋ, ਆ ਫਜ਼ੂਲ ਮੇਰੇ ਨਾਲ ਕਾਮੇਡੀ ਨਾ ਕਰੋ। ਮੈਂ ਤੁਹਾਨੂੰ ਸਿੱਧੀ ਗੱਲ, ਤੁਸੀਂ ਕੰਸਟਰਕਸ਼ਨ ਕਰਾਉਣੀ, ਤੁਹਾਨੂੰ ਕਿਹੜੇ ਬੰਦੇ ਦੀ ਲੋੜ ਆ? ਮੇਰੇ ਕੋਲ ਪੈਸੇ ਹੀ ਨਹੀਂ ਤੇ ਮੈਂ ਐਸੇ ਬੰਦੇ ਦੀ ਲੋੜ ਆ ਜਿਹੜਾ ਮੈਨੂੰ 5 ਲੱਖ ਧਾਰਾ ਦੇ ਦੇਵੇ। ਓ ਯਾਰ ਮੇਰੀ ਗੱਲ ਆਵੀਂ ਭੈਣ, ਤੁਸੀਂ ਸਿੱਧਾ ਤਰ੍ਹਾਂ ਕਹਿਆ ਭੈਣ ਤੁਹਾਨੂੰ ਮਿਸਤਰੀ ਦੀ ਲੋੜ ਆ ਨਾ, ਤੁਹਾਨੂੰ ਜੁਗਤਾਂ ਸੋਚ ਰਹੀਆਂ, ਹੋਰ ਕੁਝ ਨਹੀਂ, ਮਿਸਤਰੀ ਦੀ ਲੋੜ ਆ। ਅੱਲਾ ਮਾਫੀ, ਤੇ ਰਾਤ ਨੂੰ 3 ਵਜੇ ਜੁਗਤਾਂ ਵੈਸੇ ਹੀ ਬੈਨ ਨੇ। ਮਿਸਤਰੀ ਦੀ ਲੋੜ ਹੈ। ਮਿਸਤਰੀ ਤੋਂ ਬਗੈਰ ਘਰ ਬਣਾ ਸਕਦੇ ਹੋ? ਆਰਕੀਟੈਕਟ ਦੀ ਲੋੜ ਆ ਪਹਿਲੇ। ਉਹ ਮਿਸਤਰੀ ਦੀ ਜ਼ਰੂਰਤ ਹੈ, ਆਰਕੀਟੈਕਟ ਦੀ ਲੋੜ ਹੈ, ਇਹਨਾਂ ਬੰਦੇ ਦੀ ਜ਼ਰੂਰਤ ਹੈ ਨਾ ਤੁਹਾਨੂੰ। ਇਸੇ ਤਰ੍ਹਾਂ ਜਿਹੜੀ ਕੌਮ ਹੁੰਦੀ ਹੈ ਨਾ, ਉਹ ਇੱਕ ਬਿਲਡਿੰਗ ਆ, ਉਸ ਬਿਲਡਿੰਗ ਨੂੰ ਬਣਾਉਣ ਲਈ ਤੁਹਾਨੂੰ ਅੱਛੇ ਟੀਚਰਸ ਦੀ ਜ਼ਰੂਰਤ ਆ, ਜਿਹੜੇ ਸਿਰਫ ਮਾੜਾ ਜਿਹਾ ਲੂਣ ਤੇਜ਼ ਹੋਣ ਦੀ ਵਜ੍ਹਾ ਤੋਂ ਉੱਥੇ ਤੇਰੀ ਮਾਂ ਭੈਣ ਇੱਕ ਬੰਦਾ ਅੱਜ ਕਰਕੇ ਗਿਆ ਤੇ ਫਿਰ ਕੀ ਚਿੰਗ ਦੁਨੀਆ ਹੈ ਫਲਾਣ। ਅੱਲਾ ਮਾਫੀ, ਮੈਂ ਆਪਣੇ ਕੰਨੀ ਸੁਣਿਆ ਉੱਥੇ ਤੈਨੂੰ ਬੰਦਾ, ਤੇ ਫਿਰ ਕਿਹੜੀ ਗੱਲ ਕੁੱਟ ਦੇਣਾ ਸੀ। ਉਹਦਾ ਰਾਈਟ ਆ, ਜਦੋਂ ਉਹਨੂੰ ਉਹਦੇ ਮੁਤਾਬਕ ਚੀਜ਼ ਨਾ ਮਿਲੇਗੀ, ਲੂਣ ਤੇਜ਼ ਮਿਲ ਗਿਆ, ਮਿਰਚ ਤੇਜ਼, ਠੀਕ ਕਰ। ਮੇਰੇ ਨਾਲ ਬਹਿਸ ਨਾ ਕਰੋ ਫਿਰ ਇਸ ਉਹ ਤੂੰ ਹੀ ਨਾ ਕਰ ਯਾਰ, ਮੈਨੂੰ ਆਪਣਾ ਕੰਮ ਕਰਨ ਦੇ। ਘੱਟਾ ਕੰਮ ਕਰਨਾ ਵਾ, 6 ਮਹੀਨੇ ਤੋਂ ਆ ਬੋਤਲਾਂ ਲਈ ਫਿਰਦੇ ਹੋ, ਠੀਕ ਆ? ਆ ਦੇਖੋ ਜੀ ਨਾਜ਼ਰੀਨ, ਆ ਇਹਨਾਂ ਦੀ ਆ ਪਰਫਾਰਮੈਂਸ, ਕੀ ਤਕਲੀਫ ਆ ਤੈਨੂੰ? ਆ ਬੋਤਲਾਂ ਦੇਖ ਲਓ, ਆ ਬੋਤਲਾਂ ਦੇਖ ਲਓ। 6 ਮਹੀਨੇ ਤੋਂ ਇਹਨਾਂ ਦਾ ਡਿਜ਼ਾਈਨ ਫਾਈਨਲ ਨਹੀਂ ਹੋ ਰਿਹਾ ਇਹਨਾਂ ਕੋਲੋਂ, ਆ 6 ਮਹੀਨੇ ਹੋ ਗਏ ਆ ਤੇ ਮੈਨੂੰ ਕਹਿੰਦੇ ਬਹਿਸ ਨਾ ਕਰੋ। 100 ਕਿਲੋ ਇਹਨਾਂ ਨੇ ਸ਼ੈਂਪੂ ਬਣਵਾਇਆ, 90 ਕਿਲੋ ਵੇਚ ਤਾਂ 10 ਕਿਲੋ ਰਹਿ ਗਿਆ ਤੇ ਡਿਜ਼ਾਈਨ ਫਾਈਨਲ ਨਹੀਂ। ਆ ਤੇ ਤੁਹਾਡੀ ਅਕਲ ਆ ਭਾਵੇਂ, ਫਿਰ ਤੁਸੀਂ ਮੈਨੂੰ ਕਹਿੰਦੇ ਮੈਂ ਬਦਤਮੀਜ਼ ਆ। ਬੇਟਾ ਤੂੰ ਆ ਚੈੱਕ ਕਰ ਡਿਜ਼ਾਈਨ, ਮੈਂ ਦੇਖ ਲਿਆ। ਮੈਨੂੰ ਇੱਕ ਗੱਲ ਦੱਸਿਓ ਨਾਜ਼ਰੀਨ, ਨਾ ਦੇਖੋ ਆ ਰੰਗ ਸ਼ੈਂਪੂ, ਆ ਰੰਗ ਲਾਣਾ ਬੰਦਾ, ਖੁਦਾ ਦਾ ਵਾਸਤਾ ਇਦਾਂ ਲੱਗਦਾ ਖਾਂਸੀ ਦਾ ਸਿਰਪ ਲੱਗਣ ਦਿਆ। ਮਰੀਜ਼ ਆਦਮੀ ਨੂੰ ਖਾਬ ਕਾਦੇ ਹੋਣੇ, ਸੀਰਪਾਂ ਦੇ, ਗੋਲੀਆਂ ਦੇ। ਆ ਦੇਖ ਲਓ ਆ ਚੈਰੀ ਬਲੌਸਮ ਦਾ ਲੱਗਣ ਦਿਆ, ਇਦਾਂ ਲੱਗਣ ਦੇ ਜਿੱਦਾਂ ਯਾਨੀ ਜਿਹੜੀ ਉਹ ਸ਼ੂ ਪਾਲਿਸ਼ ਦੀ ਨਹੀਂ ਹੁੰਦੀ, ਉਹਦਾ ਲੱਗਣ ਦਿਆ। ਬੇਟੇ ਮੈਂ ਹਰ ਕੰਮ ਸੂਝ-ਬੂਝ ਨਾ ਕਰਦਾ ਵਾਂ। ਕਿਹੜੀ ਸੂਝ-ਬੂਝ? ਮੈਂ ਤੈਨੂੰ ਪਤਾ ਨਾ, ਮੈਂ ਐਵੇਂ ਨਹੀਂ ਕੋਈ ਕੰਮ ਕਰ ਲੈਂਦਾ ਭਾਈ। ਨਹੀਂ ਡਿਜ਼ਾਈਨ ਵਾਲੇ ਮੈਨੂੰ ਨਹੀਂ ਪਸੰਦ ਆ ਰਿਹਾ, ਕੀ ਕਰਾਂ? ਤੇ ਉਨੀ ਦੇਰ ਨੂੰ ਤੁਹਾਡੇ ਕੋਲ ਸ਼ੈਂਪੂ ਨਹੀਂ ਬਚਣਾ, ਕਿਲੋ ਸ਼ੈਂਪੂ ਰਹਿ ਜਾਣਾ ਉਹਦੀਆਂ ਤੋਂ ਇੱਕ ਸ਼ੀਸ਼ੀ ਭਰ ਲੈ। ਮੈਂ ਉਹ ਚ ਸਰੋਂ ਦਾ ਤੇਲ ਪਾ ਕੇ ਵੇਚਣਾ ਸ਼ੁਰੂ ਕਰ ਦਾਂਗਾ, ਡਿਜ਼ਾਈਨ ਤੇ ਪਸੰਦ ਆਵੇ। ਸ਼ੈਂਪੂ ਦੀ ਸ਼ੀਸ਼ੀ ਸਰੋਂ ਦਾ ਤੇਲ? ਉਹ ਯਾਰ ਸ਼ੈਂਪੂ ਦੀ ਸ਼ੀਸ਼ੀ ਦਾ ਮਤਲਬ ਝੱਗ ਬਣੀ ਹੁੰਦੀ ਉਹਦੇ ਤੇ, ਇਹ ਚ ਜੋ ਮਰਜ਼ੀ ਪਾ ਲਾ। ਐਵੇਂ ਜੋ ਮਰਜ਼ੀ ਪਾ ਲਾ, ਤੁਸੀਂ ਵੇਚਣ ਸ਼ੈਂਪੂ ਉੱਪਰ ਲਿਖਿਆ ਨਹੀਂ, ਆ ਲਿਖਿਆ ਨਹੀਂ, ਉਹਦੇ ਸਟicker ਲੱਗਾ ਵਾ। ਅੱਛਾ ਸਟicker ਲਾ ਕੇ ਵੇਚ? ਮੈਂ ਸਟicker ਸ਼ੈਂਪੂ ਦੀ ਜਗ੍ਹਾ ਮੈਂ ਸਰਸੋਂ ਦਾ ਤੇਲ ਲਿਖ ਲਾ। ਤੇ ਜਿਹੜੀ 10,000 ਬੋਤਲ ਤੇ ਸਟicker ਬਣਵਾਇਆ ਉਹ ਚ ਸਰੋਂ ਦਾ ਤੇਲ ਪਾ ਲਈਓ। ਯਾਰ ਹਲੇ ਤੇ ਫਾਈਨਲ ਨਹੀਂ ਹੋਇਆ, ਬਣਵਾਇਆ ਕਿੱਥੋਂ? ਤੇ ਸ਼ੈਂਪੂ ਬਚਿਆ ਨਹੀਂ। ਉਹ ਯਾਰ ਜਾ ਖੁਦਾ ਦਾ, ਉਹ ਖੁਦਾ ਤੁਹਾਨੂੰ, ਜਾ ਉਧਰ ਹਿਸਾਬ ਕਰ, ਤੇਰੇ ਮੁੰਡੇ ਰੋਂਦੇ, ਜਾ। ਅੱਛਾ ਮੈਂ ਚੱਲ ਜਾਵਾਂ, ਤੁਸੀਂ ਨਾ ਜਾਈਓ। ਅੱਲਾ ਮਾਫੀ ਦੇਵੇ। ਨਹੀਂ ਤੈਨੂੰ ਪਤਾ ਕਿਸੇ ਗੱਲ ਦਾ ਹੈਗਾ ਨਹੀਂ। ਆ ਪਤਾ ਤੇ ਸਾਰੇ ਤੁਹਾਨੂੰ ਆ ਨਾ ਭਾਈ, ਟਿੱਕੇ ਦੀਆਂ ਗੱਲਾਂ ਕਰਨ ਨੇ ਆ ਤੂੰ ਮੈਨੂੰ। ਆ ਦੇਖੋ ਜੀ ਨਾਜ਼ਰੀਨ, ਆ ਇਹਨਾਂ ਨੇ ਪੜ੍ਹੇ ਲਿਖਿਆ ਦੀ ਕਸਮੇ ਨਾਜ਼ਰੀਨ, ਇਹਨੇ ਹੋਟਲ ਪਾਇਆ, ਸਾਰੀ ਦਿਹਾੜੀ ਇਹ 12-1 ਵਜੇ ਆ ਜਾਂਦਾ, ਰਾਤ ਦੇ 3 ਵਜੇ ਤੱਕ ਬੂਟ ਪਾ ਕੇ ਫਿਰਦਾ ਰਹਿੰਦਾ, ਬਸ ਕੋਈ ਕੰਮ ਨਹੀਂ ਇਹਦਾ। ਸਾਰੇ ਉਹ ਭੈਣ ਦੇਖਦੇ ਨੇ, ਰਾਣਾ ਸਾਹਿਬ ਦੇਖਦੇ ਨੇ, ਮੁਲਾਜ਼ਮ ਜਿਹੜੇ ਨੇ ਬੱਚੇ ਉਹ ਦੇਖਦੇ ਨੇ, ਇਹ ਸਾਰੀ ਦਿਹਾੜੀ ਫਿਰਦਾ ਰਹਿੰਦਾ। ਔਰ ਇਹਦਾ ਇਹੀ ਕੰਮ ਆ, ਸਿਰ ਪੀੜ ਨਿਰੀ, ਜਿੱਥੇ ਖਲੋ ਜੂਗਾ ਉੱਥੇ ਬੈਸ, ਕੋਈ ਕੰਮ ਹੋਊਗਾ ਆ ਇੱਥੇ ਕੋ ਲਾ ਰਹੇ ਆ, ਆ ਬਲਬ ਇੱਥੇ ਕੋ ਲਾ ਰਹੇ ਆ। ਅੱਲਾ ਵਾ ਉਦੋਂ ਟਰਾਂਸਫਾਰਮ ਵਾਲੇ ਉੱਥੇ ਲੱਗੇ, ਥੱਲੇ ਖਲੋ ਕੇ ਉਹਨਾਂ ਨੂੰ ਦੱਸੀ ਜਾ ਰਿਹਾ, ਉਹਨਾਂ ਦੀਆਂ ਜ਼ਿੰਦਗੀਆਂ ਲੰਘੇ, ਬਾਬੇ ਉੱਤੇ ਚੜੇ ਨੇ ਲੈ ਕੇ, ਉਹਨਾਂ ਨੂੰ ਥੱਲੇ ਦੱਸੀ ਜਾ ਰਿਹਾ। ਦੱਸ ਐ ਤੇ ਤਾਰ ਟੁੱਟੀ ਨਹੀਂ, ਇਹਨੂੰ ਕੋ ਛੇੜੀ ਜਾ ਰਹੇ ਆ, ਆ ਲਾਓ ਇੱਧਰ ਆ। ਉਹਨੇ ਕਿਹਾ ਚਲੋ ਇਹ ਕੌਣ ਆ ਯਾਰ ਭੈਣ? ਮੈਂ ਤੁਹਾਡੇ ਕੋਲ ਕੋਈ ਸਵਾਲ ਪੁੱਛ ਰਿਹਾ, ਬੱਚਾ ਤੇ ਬੱਚਾ ਹੀ ਹੁੰਦਾ ਨਾ, ਭਾਵੇਂ ਉਹ ਪਿੰਡਾਂ ਦਾ ਹੋਵੇ, ਸ਼ਹਿਰ ਦਾ ਹੋਵੇ। ਯਾਰ ਜਿਹੜੇ 7ਵੀਂ 8ਵੀਂ 10ਵੀਂ ਚ ਪੜ੍ਹਦੇ ਜਵਾਨ ਹੋ ਜਾਂਦੇ ਨੇ, ਉਹ ਤਾਂ ਅੱਲਾ ਮਾਫੀ ਦੇਵੇ ਕਈ ਜਵਾਨ ਨੂੰ ਸਜ਼ਾ, ਫਿਰ ਉਹਨੂੰ ਇਹਦਾ ਮਤਲਬ ਉਹਨੇ ਇਸਲਾਮੀਅਤ ਦਾ ਸਬਕ ਯਾਦ ਨਹੀਂ ਕੀਤਾ, ਸਜ਼ਾਏ ਮੌਤ ਦੇ ਦੋ, ਫਿਰ ਸਿਰ ਕਲਮ ਕਰ ਦੋ, ਦਾ ਹੱਥ ਵੱਢ ਦੋ। ਮੋਟੀ ਸਜ਼ਾ ਦੀ ਗੱਲ ਕਰ, ਤੂੰ ਸਿਰ ਕਲਮ ਦੀ ਮੈਂ ਤੁਹਾਨੂੰ ਕਹਿਣਾ ਚਾਹ ਰਿਹਾ, ਸਮਝਾਉਣਾ ਚਾਹ ਰਿਹਾ, ਹੱਥ ਜੁੜੇ ਵੇਖੋ ਕਿ ਜਿਹੜੇ ਅਸਾਤਜ਼ਾ ਵਾ ਉਹਨਾਂ ਨੂੰ ਸਖਤੀ ਕਰਦੇ ਵਕਤ ਇਸ ਚੀਜ਼ ਦਾ ਖਿਆਲ ਕਰਨਾ ਚਾਹੀਦਾ ਕਿ ਇੰਨੀ ਸਖਤੀ ਸਿਰਫ ਕਰੀਏ ਕਿ ਜਿਹਦੇ ਨਾਲ ਬੱਚਾ ਥੋੜਾ ਵੀ ਮਾਰਨਾ, ਬਹੁਤਾ ਮਾਰਨਾ ਚਾਹੀਦਾ ਕਿ ਨਹੀਂ, ਤੂੰ ਇਹ ਦੱਸ। ਨਹੀਂ
ਬਿਲਕੁਲ ਨਹੀਂ, ਮਾਰਨਾ ਨਹੀਂ ਚਾਹੀਦਾ ਬਿਲਕੁਲ ਵੀ, ਫਿਜ਼ੀਕਲ ਪਨਿਸ਼ਮੈਂਟ ਨਹੀਂ ਹੋਣੀ ਚਾਹੀਦੀ, ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਤੇ ਇੱਕ ਬੱਚਾ ਨਹੀਂ ਮੰਨ ਰਿਹਾ, ਨਾ ਮੰਨੇ ਯਾਰ। ਅੱਛਾ ਤਾਂ ਉਹਨਾਂ ਮਾਪਿਆਂ ਨੂੰ ਕੀ ਕਹੇਗਾ ਜਿਹੜੇ ਮਾਪਿਓ ਆਪ ਆ ਕੇ ਟੀਚਰ ਨੂੰ ਕਹਿ ਕੇ ਜਾਂਦੇ ਆ ਕਿ ਮਾਸਟਰ ਸਾਹਿਬ ਇਹ ਥੋੜੀ ਜਿਹੀ ਸਖਤੀ ਕਰੋ ਇੱਥੇ, ਕੋਈ ਗੱਲ ਨਹੀਂ, ਠੋਕ ਵੀ ਦਿਆ ਕਰੋ ਇਹਨੂੰ। ਨਹੀਂ ਔਰ ਕਈ ਮਾਪਿਓ ਕਹਿ ਜਾਂਦੇ ਬੱਚਿਆਂ ਦਾ ਯਾਰ, ਕਹਿੰਦੇ ਆ ਉਹ ਮਾਪਿਓ ਨੂੰ ਵੀ ਐਜੂਕੇਸ਼ਨ ਦੀ ਜ਼ਰੂਰਤ ਹੈ, ਇਦਾਂ ਨਹੀਂ ਪਹਿਲੇ ਫਿਰ ਉਹਨਾਂ ਨੂੰ ਐਜੂਕੇਸ਼ਨ ਦੇ ਜਾ ਕੇ ਯਾਰ, ਉਹਨਾਂ ਨੂੰ ਹੁਣ ਉਹਨਾਂ ਦੀ ਜ਼ਿੰਦਗੀ ਲੰਘੀ, ਉਹਨਾਂ ਨੂੰ ਕਿੱਥੋਂ ਐਜੂਕੇਸ਼ਨ? ਤੇਰੀ ਵੀ ਲੰਘ ਗਈ ਆ ਤੇ ਮੈਂ ਇਦਾਂ ਬਹਿਸ ਕਰਦੇ ਲੰਘੀ ਤੁਹਾਡੇ ਬੰਗਰੇ ਬੰਦਿਆਂ ਨਾਲ। ਹਾਂ ਮੰਨ ਗਿਆ ਨਾ, ਤੇਰਾ ਕੰਮ ਹੀ ਅੱਲਾ ਮਾਫੀ ਦੇਵੇ। ਪਤਾ ਨਹੀਂ ਕਿੱਥੋਂ ਟੀਚਰ ਆ ਤੂੰ ਕਿੰਨੀਆਂ ਪੜਿਆ ਤੂੰ? ਯਾਰ ਮੈਂ ਕੱਖ ਨਹੀਂ ਪੜਿਆ, ਪਰ ਮੇਰੀ ਗੱਲ ਤੁਹਾਡੇ ਨਾਲੋਂ ਜ਼ਿਆਦਾ ਪੜੇ ਲਿਖਿਆਂ ਵਾਲੀ ਆ। ਕਿੰਨਾ ਪੜਿਆ ਤੂੰ? 12 14 16 8 10 ਕਿੰਨੀਆਂ ਪੜਿਆ? ਮੈਂ ਡਿਪਲੋਮਾ ਕੀਤਾ ਸੌਫਟਵੇਅਰ। डिप्लोमा के रहता कैसे बनाते हैं? डिप्लोमा मिनट बाद नाज़रीन इन्हां नूं कोई गल तुहानूं कोई गल समझ नहीं ना आंदी जदों ते मैं हिसाब लाया तुसीं मेरे होटल दे मगर रहते दे मगर शैवां दे मगर हो जांदे हो। तू गल ते ओह करना या ते पता लगे ना भी तू बई होंडा कार्ड खड़ी आ भी उस्मान दी उत्थे ते मिल दियां चाबियां 40-50 ਚਾਬੀਆਂ ਦਾ ਗੁੱਛਾ ਪਿੱਛੇ ਸੀਟ ਤੇ ਪਿਆ, ਪੂਰੀ ਫੈਕਟਰੀ ਬੰਦ ਕਰਕੇ ਆਇਆ ਤੇ ਇਦਾਂ ਦੀਆਂ ਗੱਲਾਂ ਮੈਂ ਤੇਰੀਆਂ ਸੁਣਾ ਵੀ ਚੁੱਪ ਕਰਕੇ। ਅੱਛਾ ਯਾਨੀ ਇਹਦਾ ਮਤਲਬ ਤੂੰ ਸਾਰੀ ਦਿਹਾੜੀ ਇੱਕ ਲਾਤੇ ਉਧਰ ਉਧਰ ਦੁਕਾਨ ਵੇਖ, ਇਹਨੂੰ ਖੂਨ ਦੀ ਬੋਤਲ ਇਹਨਾਂ ਦਾ ਅੰਦਾਜ਼ਾ ਲਾ ਲਓ ਇਸ ਗੱਲ ਤੇ ਕਿ ਇਹਨਾਂ ਦੇ ਹਿਸਾਬ ਨਾਲ ਪੜ੍ਹੀ ਲਿਖੀ ਗੱਲ ਹੋਂਡਾ ਕਾਰਡ ਚੋਂ ਉਤਰਨ ਵਾਲਾ ਬੰਦਾ ਕਰ ਸਕਦਾ। ਤੂੰ ਜਿਹੜਾ ਤੇਰਾ ਲੈਵਲ ਹੈ ਨਾ ਪਹਿਲੇ ਤਾਂ ਦੇਖ ਰਾ ਤੂੰ, ਮੈਂ ਤੈਨੂੰ ਕਹਿੰਦਾ ਇਹਨੂੰ ਖੂਨ ਦੀਆਂ ਬੋਤਲਾਂ ਲਵਾ, ਉਹਦਾ ਰੰਗ ਪੀਲਾ ਹੋਇਆ ਵੇ ਉਹ ਤੇ ਫੇਰ ਕੀ ਆ? ਅੱਛਾ ਇਹਦਾ ਪੜ੍ਹਾਈ ਨਾਲ ਕੀ ਤਲਕ ਆ? ਕਿਹਦਾ? ਇਹਦਾ ਔਰ ਤੇਰੇ ਰੰਗ ਦੀ ਸਿਲੈਕਸ਼ਨ ਤੋਂ ਮੈਨੂੰ ਪਤਾ ਲੱਗ ਗਿਆ ਤੂੰ ਕਿੰਨਾ ਕੁ ਪੜ੍ਹਿਆ ਲਿਖਿਆ। ਅੱਲਾ ਮਾਫ ਵੇਖ ਤੇ ਸਹੀ, ਐ ਲੱਗਦਾ ਸ਼ਬਾਸ਼ ਸ਼ਰੀਫ ਨੇ ਦੁਕਾਨ ਦਿੱਤੀ ਤੈਨੂੰ ਯੈਲੋ ਕੈਫੇ ਕਲਰ ਜਿਹੜੇ ਹੁੰਦੇ ਨੇ ਉਹ ਯੈਲੋ ਹੁੰਦੇ ਨੇ, ਫੂਡ ਕਲਰ ਰੈੱਡ ਔਰ ਯੈਲੋ ਹੁੰਦੇ ਨੇ। ਤੇ ਰੈੱਡ ਕਿੱਥੇ ਆ? ਔਰ ਰੈੱਡ ਬੋਰਡ ਦੇ ਉੱਤੇ ਉਹ ਇੰਨਾ ਕੁ ਰੈੱਡ ਲਾ ਕੇ ਤੇ ਫੇਰ ਗੁੱਡ, ਸ਼ਾਬਾਸ਼ ਸ਼ਾਬਾਸ਼। ਪਰ ਯਾਰ ਮੇਰੇ ਨਾਲ ਪਤਾ ਕੀ, ਤੂੰ ਜਿੰਨਾ ਕਿ ਤੈਨੂੰ ਉਹ ਕੰਮ ਆਉਂਦਾ ਨਾ, ਜਿਹੜਾ ਤੂੰ ਕੰਮ ਉਸ ਹਿਸਾਬ ਦੀ ਗੱਲ ਕਰਿਆ ਕਰ। ਜ਼ਰੂਰੀ ਨਹੀਂ ਤੂੰ ਅੱਛਾ ਟਰੋਜ਼ਰ ਅੱਛੀ ਜੈਕਟ ਪਾ ਕੇ ਤੇ ਤੂੰ ਮੇਰੇ ਤੇ ਰੋਬ ਪਾ ਲੇਗਾ, ਮੇਰੇ ਤੇ ਰੋਬ ਨਹੀਂ ਤੂੰ ਪਾ ਸਕਦਾ। ਮੈਂ ਰੋਬ ਪਾਉਣ ਦੀ ਗੱਲ ਹੀ ਨਹੀਂ ਕਰ ਰਿਹਾ ਤੁਹਾਨੂੰ, ਮੈਂ ਤੇ ਚਾਹ ਰਿਹਾ ਕਿ ਤੁਹਾਨੂੰ ਮੱਤ ਆ ਜਾਵੇ। ਬਸ ਕਰ ਦੇ, ਤੇਰੇ ਨਾਲ ਸਲਾਮ ਲੈ ਕੇ ਜਾਓ ਨਾ, ਪੌਣਾ ਘੰਟਾ ਕੱਚੇ ਕੀਮੇ ਦੀ ਬੋਤ ਹੱਥ ਆਉਂਦੀ ਰਹਿੰਦੀ ਤੇ ਆਂਦੀ ਰਵੇ। ਰਿਸਕੇ ਹਲਾਲ ਕਮਾਨਾ ਵਾ, ਰਿਸਕੇ ਹਲਾਲ ਤੇ ਤੂੰ ਹੱਥ ਧੋ ਕੇ ਸਲਾਮ ਲੈ ਲਿਆ ਕਰ। ਤੇ ਹੱਥ ਧੋ ਕੇ ਸਲਾਮ ਤੁਸੀਂ ਨਾ ਆਇਆ ਕਰੋ ਯਾਰ, ਨਾ ਲਿਆ ਕਰੋ। ਮੇਰੇ ਹੱਥ ਨਾਲ ਤੂੰ ਸਲਾਮ ਲੈਣਾ, ਉਹੀ ਬੰਦਾ ਜਾ ਕੇ ਵਾਸ਼ਰੂਮ ਜਾਂਦਾ ਵਾ 4 ਘੰਟੇ ਸੀਸੀ ਕਰਦਾ ਰਹਿੰਦਾ ਬਾਹਰ ਆ ਕੇ। ਅੱਲਾ ਮਾਫੀ ਦੇਵੇ, ਫਿੱਟੇ ਮੂੰਹ ਹੈ ਆ ਤਾਂ ਤੂੰ ਹੱਥ ਧੋ ਕੇ ਸਲਾਮ ਦਵਾ ਲੈ। ਤੁਸੀਂ ਮੈਨੂੰ ਸਹੀ ਦੱਸੋ ਕਿ ਤੁਸੀਂ ਮੇਰੇ ਨਾਲ ਸਹੀ ਕੋਈ ਗੱਲ ਕਰਨ ਆਏ ਹੋ ਜਾਂ ਸਿਰਫ ਮੇਰਾ ਚੀਜ਼ਾ ਲੈਣ ਆਏ ਹੋ? ਅੱਲਾ ਦੇ ਬੰਦੇ ਮੇਰੇ ਨਾਲ ਗੱਲ ਉਹ ਕਰ ਜਿਹੜੀ ਤੇਰੇ ਲੈਵਲ ਦੀ, ਮੈਨੂੰ ਪਤਾ ਲੱਗੇ ਵੀ ਯਾਰ ਮਾਸ਼ਾਅੱਲਾ ਤੈਨੂੰ ਹਰ ਬੰਦਾ, ਛੋਟੇ ਛੋਟੇ ਬੱਚੇ ਉਸਤਾਦ ਜੀ ਕਹਿ ਕੇ ਸਲਾਮ ਕਰਕੇ ਜਾ ਰਹੇ, ਮੈਨੂੰ ਵੀ ਪਤਾ ਲੱਗੇ ਭਾਈ ਇਹਦੀ ਗੱਲ ਸੁਣਨੀ, ਟੀਚਰ ਆ। ਹਾਂ ਐਸਾ ਹੀ ਆ। ਤੇਰੇ ਨਾਲ ਜਦੋਂ ਆਇਆ ਬੰਦਾ ਲੜਨ ਆਇਆ, ਨਹੀਂ ਆਰਡਰ ਲੇਟ ਆ ਗਿਆ, 40 ਮਿੰਟ ਗਿਆ ਸੀ 50 ਲੱਖ। ਇਦਾਂ ਕਦੀ ਵੀ ਨਹੀਂ ਹੋਇਆ। ਤੁਹਾਨੂੰ ਤੁਹਾਡੇ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਨਾ, ਤੁਹਾਡੇ ਇਹਦੇ ਕਮੈਂਟਸ ਦੇ ਵਿੱਚ ਤੁਹਾਨੂੰ ਕਈ ਬੱਚੇ ਆ ਕੇ ਦੱਸ ਦੇਣਗੇ ਕਿ ਇਹ ਸਾਡੇ ਟੀਚਰ ਆ। ਉਹ ਤੂੰ ਕੀ ਪੜਾਉਂਦਾ ਰਿਹਾ? ਮੈਂ ਕੰਪਿਊਟਰ ਸਾਇੰਸ। ਯਾਰ ਮੈਂ ਕਿਹਾ ਪਤਾ ਨਹੀਂ ਕਿਤੇ ਕੋਈ ਅੱਲਾ ਮਾਫੀ ਦੇਵੇ, ਪਤਾ ਨਹੀਂ ਕੋਈ ਆਕਸਫੋਰਡ ਦੇ ਕੋਰਸ ਕਰਾਏ ਬੱਚਿਆਂ ਨੂੰ। ਅੱਛਾ ਕੰਪਿਊਟਰ ਸਾਇੰਸ ਕੀ ਹੁੰਦੀ? ਆਕਸਫੋਰਡ ਦੇ ਕੋਰਸ ਚ ਕੰਪਿਊਟਰ ਸਾਇੰਸ ਨਹੀਂ ਹੈ। ਕੰਪਿਊਟਰ ਸਾਇੰਸ ਹੁੰਦੀ ਕੀ ਹੈ? ਨਹੀਂ ਆਕਸਫੋਰਡ ਦੇ ਕੋਰਸ ਚ ਕੰਪਿਊਟਰ ਸਾਇੰਸ ਨਹੀਂ ਹੈ। ਹੁੰਦੀ ਕੰਪਿਊਟਰ ਸਾਇੰਸ ਕੀ ਹੈ? ਸਾਇੰਸ ਅਬਾਊਟ ਕੰਪਿਊਟਰਸ, ਟੈਕਨੋਲੋਜੀ। ਮੈਨੂੰ ਪੁੱਛ ਲਾ ਕੀ ਪੁੱਛਾ ਤੁਹਾਡੇ ਕੋਲ? ਰੈਮ ਕੀ ਹੁੰਦੀ? ਰੈਮ ਕੀ ਹੁੰਦੀ? ਲੋ ਰੈਮ ਕੀ ਹੁੰਦੀ? ਹਾਂ ਬੱਚੇ ਨੂੰ ਪਤਾ ਕੰਪਿਊਟਰ 'ਚ ਰੈਮ ਕੀ ਹੁੰਦੀ? ਹਾਂ ਦੱਸੋ ਤੁਸੀਂ। ਬੱਚੇ ਨੂੰ ਪਤਾ, ਤੁਹਾਨੂੰ ਨਹੀਂ ਪਤਾ। ਮੈਨੂੰ ਪਤਾ ਰੈਮ ਕੀ ਹੁੰਦੀ ਹੈ। ਰੈਮ ਕੰਪਿਊਟਰ 'ਚ ਹੁੰਦੀ ਹੈ, ਐਡੀ ਹੁੰਦੀ ਹੈ ਰੈਮ। ਉਹਦਾ ਕੰਮ ਕੀ ਹੈ? ਉਹਦਾ ਕੰਮ ਸਪੀਡ ਨਾਲ। ਕੀ ਸਪੀਡ ਨਾਲ? ਅੱਜ ਇਹਦੀ ਤੁਹਾਡੇ ਜਿਹੜੇ ਵਰਕਿੰਗ ਦੀ ਸਪੀਡ ਦੇ ਨਾਲ। ਕਿਉਂ ਕਿਦਾਂ? ਉਹਦੇ ਪਿੱਛੇ ਕੀ ਲੌਜੀਕ ਆ? ਕਿਉਂਕਿ ਉਹ ਰੈਮ ਬਣੀ ਸਪੀਡ ਵਾਸਤੇ ਹੈ। ਉਹ ਖੁਦਾ ਦਾ ਵਾਦਾ ਇੰਜਨ ਆ ਉਹ ਰੈਮ ਆ, ਉਹਦੇ ਉੱਪਰ ਪ੍ਰੋਗਰਾਮ ਰਨ ਹੁੰਦੇ ਆ। ਜਿੰਨੇ ਪ੍ਰੋਗਰਾਮ ਤੁਹਾਡੇ ਤੁਸੀਂ ਕੰਪਿਊਟਰ 'ਚ ਚਲਾਉਂਦੇ ਹੋ ਨਾ, ਉਹ ਸਾਰੇ ਰਨਿੰਗ ਰੈਮ ਦੇ ਉੱਪਰ ਹੋ ਰਹੇ। ਇਹੀ ਕਹਿ ਰਿਹਾ। ਓ ਯਾਰ ਤੇ ਰੈਮ ਇਹੀ ਕਹਿ ਰਿਹਾ ਕਿ ਰੈਮ ਓ ਯਾਰ ਤੁਸੀਂ ਗੱਲ ਅੱਛੀ ਹੋਏਗੀ ਤੇ ਸਪੀਡ ਅੱਛੀ ਹੋ ਜਾਂਦੀ ਆ, ਨਾ ਹੋਵੇ ਤੇ ਹੋਰ। ਯਾਰ ਇਦਾਂ ਮੇਰੀ ਗੱਲ ਸੁਣ, ਜੇ ਤੂੰ ਇਦਾਂ ਗੱਲ ਕਰਦਾ, ਮੇਰਾ ਸਵਾਲ ਹੀ ਗਲਤ ਸੀ, ਮੈਂ ਗਲਤ ਬੰਦੇ ਕੋ ਗਲਤ ਸਵਾਲ। ਇਦਾਂ ਚੱਲ ਅੱਛਾ ਚੱਲ ਮੇਰੀ ਗੱਲ, ਮੈਂ ਕਾਰਾਂ ਬਣਾਉਣਾ ਬਈ। ਚੱਲ ਤੁਸੀਂ ਕਾਰਾਂ ਬਣਾਉਂਦੇ? ਹਾਂ ਪੁੱਛ ਮੇਰੇ ਕੋ, ਮੈਂ ਕਾਰਾਂ ਬਣਾਉਣਾ। ਤੁਸੀਂ ਜੁਗਤਾਂ ਬਣਾਉਂਦੇ ਹੋ? ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ। ਹਾਂ ਤੁਸੀਂ ਸਮਝਦੇ ਹੋ ਕਿ ਤਰਬੀਅਤ ਮੈਟਰ ਕਰਦੀ ਹੈ, ਕਿ ਤਰਬੀਅਤ ਦਾ ਅਮਲ ਹੁੰਦਾ ਵਾ? ਨਹੀਂ ਮੈਂ ਸਮਝਦਾ ਵਾਂ ਕਿ ਟਮਾਟਰ ਜਿਹੜੇ ਨਾ ਇਹ ਕੜਾਈ 'ਚ ਬਹੁਤ ਜ਼ਿਆਦਾ ਇਹਨਾਂ ਦਾ ਅਮਲ ਦਖਲ ਹੁੰਦਾ। ਯਾਰ ਮੈਂ ਤੁਹਾਡੇ ਨਾਲ ਸੀਰੀਅਸ ਗੱਲ ਕਰ ਰਿਹਾ, ਮੇਰੇ ਨਾਲ ਸੀਰੀਅਸ ਗੱਲ ਤੇ ਰਹੋ। ਤੇਰੇ ਨਾਲ ਮੇਰੀ ਯਾਰ ਪਤਾ ਨਹੀਂ ਕੀ ਰੌਲਾ ਵਾ। ਤੂੰ ਕਿਉਂ ਆ ਇੱਥੇ? ਤੁਹਾਡੀ ਮੇਰੀ 51 ਤੂੰ ਦੁਕਾਨ ਕਿਉਂ ਨਹੀਂ ਇੱਥੋਂ ਕਿਤੇ ਹੋਰ ਪਾਉਂਦਾ? ਹਾਂ ਮੈਂ ਦੁਕਾਨ ਹੋਰ ਪਾ ਲਾਂ, ਤੁਸੀਂ ਆਪਣਾ ਟਿਕਾਣਾ ਬਹਿਣ ਉੱਠਣ ਦਾ ਹੋਰ ਲੱਭ ਲਓ। ਤੁਹਾਨੂੰ 3 ਵਜੇ ਤੋਂ ਬਾਅਦ 2 ਵਜੇ ਤੋਂ ਬਾਅਦ ਕਿਤੇ ਹੋਰ ਵੜਨ ਨਹੀਂ ਦਿੰਦੇ। ਬਸ ਕਰ, ਮੈਂ ਤੇਰੇ ਨਾਲ ਇਸ ਗੱਲ 'ਚ ਬਹਿਸ ਹੀ ਨਹੀਂ ਕਰਨੀ, ਤੈਨੂੰ ਸਮਝ ਨਹੀਂ ਆ ਰਹੀ ਗੱਲ ਦੀ। ਅੱਛਾ ਫਿਰ ਤੂੰ ਸਿੰਘ ਫਸਾਈ ਰੱਖਣਾ ਸਿੰਘ। ਯਾਰ ਮੈਂ ਤੁਹਾਡੀ ਰਹਿਨੁਮਾਈ ਕਰਨਾ ਚਾਹਨਾ, ਤੁਹਾਨੂੰ ਰਹਿਨੁਮਾਈ ਕਰਨਾ ਚਾਹੁੰਦਾ। ਤੂੰ ਐਡਾ ਮਤਲਬ ਲਿਆਕਤ ਅਲੀ ਖਾਨ ਦਾ ਕੀ? ਲਿਆਕਤ ਅਲੀ ਖਾਨ ਦਾ ਹੁਣ ਕਰ ਦੋ ਕੋਈ ਪੁੱਠੀ ਸਿੱਧੀ ਗੱਲ। ਰਹਿਨੁਮਾਈ ਕਰਨ ਆਂਦੀ ਬਸ ਤੁਹਾਨੂੰ ਜੁਗਤ ਤੋਂ ਇਲਾਵਾ ਬਸ ਕਰਦੇ ਤੂੰ।
ਬਸ ਮੈਂ ਕਰਦਾ, ਤੁਸੀਂ ਨਾ ਗਾਂਧੀ ਦੇ ਕਰਿਓ। ਘਰ ਨਾਸ਼ਤਾ ਦੇਣ ਜਾਂਦਾ ਰਿਹਾ ਤੂੰ ਐਡਾ ਕਿਤੇ ਅੱਲਾ ਮਾਫੀ ਦੇਵੇ ਰਹਿਨਮਾਈ ਕਰਨੀ ਆ ਤੂੰ ਮੇਰੇ ਘਰ ਫੇਮਸ ਹੋ ਗਏ ਦਾ ਮਤਲਬ ਆ ਨਹੀਂ ਕਿ ਤੁਹਾਡੀ ਸਾਰੀਆਂ ਗੱਲਾਂ ਠੀਕ ਆ। ਕੱਖ ਨਹੀਂ ਹੈਗੀ, ਤੂੰ ਮੇਰੀ ਰਹਿਨਮਾਈ ਕਿਸ ਚੱਕਰ ਚ ਕਰਨੇ ਆ? ਤੂੰ ਕੀ ਆ? ਤੂੰ ਕੀ ਆ? ਆ ਦੇਖੋ ਮੈਨੂੰ ਤੂੰ ਕਹਿ ਕੇ ਬੁਲਾ ਰਹੇ ਆ। ਉਹ ਤੇ ਤੂੰ ਮਜਬੂਰ ਕੀਤਾ ਮੈਨੂੰ। ਵਾਹ, ਤੂੰ ਨਾ ਕਰ ਮਜਬੂਰ, ਜਾਂ ਆਪਣੇ ਗਲਾਸ ਪੂਰੇ ਕਰ ਜਾ ਕੇ। ਵੀ ਗਲਾਸ ਪੂਰੇ ਕਰ ਲਾਂਗਾ ਮੈਂ, ਉਹ ਕਿਹੜਾ ਕੋਈ ਬੁਰਾਈ ਹੈ? ਤੁਸੀਂ ਆਪਣੀਆਂ ਸ਼ੈਂਪੂ ਦੀਆਂ ਬੋਤਲਾਂ ਪੂਰੀਆਂ ਕਰੋ ਜਾ ਕੇ। ਮੇਰੇ ਸ਼ੈਂਪੂ ਨੂੰ ਗੱਲ ਨਾ ਕਰੀ। ਹਾਂ ਤੇ ਤੁਸੀਂ ਬਿਜ਼ਨਸ ਆ। ਹਾਂ ਉਹ ਬਿਜ਼ਨਸ ਨਹੀਂ ਆ। ਓਏ ਉਹ ਕਿਹੜਾ ਬਿਜ਼ਨਸ ਆ? ਅੱਲਾ ਮਾਫੀ ਦੇਵੇ ਬਿਜ਼ਨਸ ਆ। ਅੱਛਾ ਉਹ ਬਿਜ਼ਨਸ ਨਹੀਂ ਆ। ਦੋ ਬੰਦੇ ਰੋਟੀ ਖਾਂਦੇ ਲੜ ਪੈਣ, ਤੁਹਾਡਾ ਪੂਰਾ ਹੋਟਲ ਬੰਦ ਹੋ ਜਾਂਦਾ। ਅੱਛਾ ਅੱਛਾ ਆਹੋ ਬਿਜ਼ਨਸ ਵੇਖ ਲਓ ਵੱਡਾ। ਤੁਹਾਡੀ ਉੱਥੋਂ ਅੱਗ ਵੱਧ ਘੱਟ ਹੋ ਜਾਏ, ਗਾਹ ਕੋ ਗਾਲਾਂ ਖਾ ਲੈਣੇ ਤੁਸੀਂ। ਭੈਣ ਅੱਗ ਤੇਜ਼ ਹੋ ਗਈ, ਭੈਣ ਅੱਗ ਸਲੋ ਹੋ ਗਈ, ਭੈਣ ਕੋਲੇ ਠੰਡੇ ਸੀ ਇਸ ਤੋਂ ਨਹੀਂ ਬਣਿਆ। ਭੈਣ ਸ਼ੈਂਪੂ ਫ੍ਰਿਜ 'ਚ ਬਣਾਉਂਦੇ ਹੋ ਯਾਰ? ਤੂੰ ਸ਼ੈਂਪੂ ਦੀ ਗੱਲ, ਸ਼ੈਂਪੂ ਇੱਕ ਦੁਨੀਆ ਦਾ ਹਰ ਬੰਦਾ ਯੂਜ਼ ਕਰਦਾ ਸ਼ੈਂਪੂ ਦੇ ਨਾਲ। ਤੇ ਰੋਟੀ ਤੇ ਨਹੀਂ ਬੰਦਾ ਖਾਂਦਾ ਨਾ। ਤੂੰ ਆ ਟੋਪੀ ਲਾਏਗਾ ਨਾ? ਨਹੀਂ ਰੋਟੀ ਤੇ ਨਹੀਂ ਖਾਂਦਾ ਬੰਦਾ ਯਾਰ ਰੋਟੀ, ਮੇਰੀ ਗੱਲ ਸੁਣ, ਰੋਟੀ ਠੀਕ, ਤੇਰਾ ਹੋਟਲ ਵੀ ਠੀਕ ਆ, ਲੇਕਿਨ ਤੂੰ ਉਸ ਹਿਸਾਬ ਨਾਲ ਗੱਲ ਕਰ ਯਾਰ। ਤੂੰ ਮੈਨੂੰ ਆ ਕੇ ਨਾ ਸਿਰਫ ਇਹ ਬਹਿਸ ਕਰਿਆ ਕਰ ਭੈਣ। ਯਾਰ ਇਹ ਕਿਹਦਾ ਕਨਸੈਪਟ ਆ ਕਿ ਯਾਨੀ ਕਿ ਹੋਟਲ ਦਾ ਮਾਲਕ ਆ ਤੇ ਉਹ ਸਹੀ ਗੱਲ ਨਹੀਂ ਕਰ ਸਕਦਾ, ਪੜ੍ਹੀ ਲਿਖੀ ਗੱਲ ਨਹੀਂ ਕਰ ਸਕਦਾ? ਅੱਛਾ ਹੋਟਲ ਦਾ ਮਾਲਕ ਆ ਤੇ ਕੀ ਕਰੀਏ ਹੁਣ ਉਹਨੂੰ? ਉਹ ਯਾਰ ਗੱਲ, ਉਹ ਇਨਸਾਨ ਨਹੀਂ ਉਹ ਕਿਤੇ ਇਨਸਾਨ ਹੁੰਦਾ? ਦੱਸ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਿਰਫ ਇਨਸਾਨ ਭਲਾ ਕੌਣ ਨਹੀਂ ਹੈ? ਕੌਣ? ਜਿਹੜਾ ਸ਼ੈਂਪੂ ਵਿੱਚ ਨਾ ਇਹ ਵੇਖੇ ਵਿੱਚ ਵਿੱਚ ਤੂੰ ਬਕਵਾਸ ਕਰ ਜੰਨਾ। ਯਾਰ ਭੈਣ ਮੈਂ ਤੁਹਾਨੂੰ ਇੱਕ ਮਸ਼ਵਰਾ ਦਵਾਂ, ਤੁਸੀਂ ਨਾ ਰਾਤ ਦੇ 2 ਵਜੇ ਮੇਰੇ ਕੋਲ ਨਾ ਆਇਆ ਕਰੋ, ਮੂੰਹ ਤੇ ਉਹ ਛਿੱਕਾ ਜਿਹਾ ਚੜਾ ਕੇ ਨਾ ਜੰਗਲਾਂ 'ਚੋਂ ਮੱਖੀਆਂ ਪੜਿਆ ਕਰੋ ਸ਼ਾਇਦ। ਇਹ ਤੇ ਤੂੰ ਨਾ ਕਰ ਰਿਹਾ ਸ਼ੁਗਲ। ਹਾਂ ਮੈਂ ਨਹੀਂ ਸ਼ੁਗਲ। ਅੱਛਾ ਤੁਸੀਂ ਇੰਨੀ ਦੇਰ ਦਾ ਕੀ ਕਰ ਰਹੇ? ਦੇਖੋ ਮੱਖੀ ਇੱਕ ਲੈਵਲ ਆ ਮੱਖੀ। ਅੱਲਾ ਨੇ ਉਹਦਾ ਨਿਜ਼ਾਮ ਬਣਾਇਆ। ਅੱਲਾ ਨੇ ਸਿਸਟਮ ਬਣਾਇਆ। ਸਿਸਟਮ ਕੀ? ਅੱਲਾ ਨੇ ਮੱਖੀ ਨੂੰ ਟੂ ਡੂ ਮੱਖੀ ਹੈ। ਮੱਖੀ ਚ ਅੱਲਾ ਨੇ ਬਣਾਇਆ ਨਾ ਕਿ ਸਿਸਟਮ ਵੀ ਤੂੰ ਸ਼ਾਇਦ ਬਣਾ। ਤੇਰੇ ਘਰ ਤੇਰੇ ਜਿਹੜੀ ਤੇਰੇ ਤੇ ਮੱਖੀਆਂ ਪੈਂਦੀਆਂ ਕਿਉਂ ਨਹੀਂ ਬਣਾਉਂਦੀਆਂ? ਦੱਸ। ਮੈਂ ਨਾ ਮੱਖੀਆਂ ਨਾਲ ਗੱਲ ਕੀਤੀ ਘਰ ਵਾਲੀਆਂ ਨਾਲ। ਮੈਂ ਕਿਹਾ ਤੁਹਾਨੂੰ ਕੀ ਤਕਲੀਫ ਆ? ਕਹਿੰਦੀ ਉਸਤਾਦ ਜੀ ਸਾਨੂੰ ਉਹਨਾਂ ਦੇ ਸ਼ਾਗਿਰਦ ਕਰਾ ਦਿਓ, 6 ਮਹੀਨੇ ਸਿੱਖ ਜਾਵੇ ਕਿਦਾਂ। ਮੈਂ 250 ਮੱਖੀ ਸ਼ਾਗਿਰਦ ਕਰਾ ਕੇ ਆਇਆ ਇਧਰ ਪਿੰਡ ਵਾਲੀ ਸਾਈਡ ਤੇ ਇੱਕ ਸ਼ਹਿਰ ਦੀਆਂ ਮੱਖੀਆਂ। ਉਹ ਕਹਿੰਦੀਆਂ ਭਾਈ ਨਹੀਂ ਉਹ ਸਿਖਾਉਂਦੇ ਨਹੀਂ, ਉਹ ਬਹੁਤ ਕੁੱਟਦੇ। ਉਹ ਕਹਿੰਦੇ ਜੀ ਅਸੀਂ ਖਾਨਦਾਨ ਚੋਂ ਬਾਹਰ ਕੰਮ ਨਹੀਂ ਸਿਖਾਈਦਾ ਕਿਸੇ। ਆ ਮੈਂ ਘਰ ਵਾਲੀਆਂ ਉਸਤਾਦ ਜੀ, ਘਰ ਵਾਲੀਆਂ ਮੱਖੀਆਂ ਕਿਸੇ ਹਿਸਾਬ ਨਾਲ ਬਣਾਉਣ ਲੱਗ ਪੈਣਾ ਸ਼ਾਇਦ ਤੇ ਫਾਲਤੂ ਸ਼ਾਇਦ ਹੋ ਜਾਣਾ। ਓਏ ਹੋਏ 50 ਰੁਪਏ ਕਿਲੋ। ਯਾਰ ਮੈਂ ਕਹਿੰਦਾ 5 ਕਿਲੋ ਰੋਜ਼ ਦਾ ਤੇਰੇ ਉੱਤੋਂ ਨਿਕਲ ਆਇਆ ਕਰਨਾ ਜਿੰਨੀ ਤੇਰੇ ਤੇ ਬਹਿੰਦੀ। 5 ਕਿਲੋ ਰੋਜ਼ ਦਾ ਮੈਂ ਤੇਰੇ ਤੋਂ ਚੋਲਿਆ ਕਰਨਾ, ਕਿਉਂਕਿ ਅੱਲਾ ਮਾਫੀ ਦੇਵੇ ਜਦੋਂ ਤੂੰ ਸੁੱਤਾ ਹੁੰਦਾ ਵਾ ਅੱਧਾ ਕਿਲੋ ਸ਼ਹਿਦ ਤੇ ਤੇਰੇ ਮੂੰਹ 'ਚ ਹੋਇਆ ਕਰਨਾ ਜਿੰਨੀ ਮੱਖੀ ਬੈਠੀ ਹੁੰਦੀ। ਯਾਰ ਭਾਈ ਓਏ ਹੋਏ ਤੋਬਾ ਤੋਬਾ ਅਸਤਗਫਿਰullah। ਉਸਤਾਦ ਜੀ ਇੱਕ ਇਹ ਮੱਖੀ ਹੁੰਦੀ ਛੋਟੀ, ਐਡੀ ਮੱਖੀ ਹੋਣੀ ਚਾਹੀਦੀ ਜਿਹੜੀ ਕਮ ਸੇ ਕਮ 100 ਗ੍ਰਾਮ ਤੇ ਇੱਕ ਮੱਖੀ ਸ਼ਹਿਦ ਦੇਵੇ ਨਾ, ਉਹ 15 ਕੀ ਬੰਦਾ ਘਰ ਰੱਖ ਲਵੇ ਬਸ। ਪਾਲਤੂ ਮੱਖੀਆਂ ਪਾਲਤੂ, ਹਾਂ ਉਹਨਾਂ ਨੂੰ ਗਜਾ ਲਵੇ ਕਿ ਸੀਟੀ ਮਾਰੀ ਤੇ ਸ਼ਹਿਦ। ਸਬਜ਼ੀ ਵਾਲੀ ਦੁਕਾਨ ਤੇ ਲੈ ਕੇ ਉਹਨੂੰ ਕਹਿੰਦੇ ਗੋਭੀ ਦੇ ਫੁੱਲ ਤੋਂ ਰਸ ਚੂਸ ਲਾ ਤੇ ਘਰ ਆ ਕੇ ਛੱਤੇ ਚਲਾ ਦੇ ਸ਼ਹਿਦ, ਹੈਨਾ ਯਾਰ। ਉਹ ਕੋਈ ਕਰਨ ਵਾਲੀਆਂ ਗੱਲਾਂ ਕਰੋ। ਅੱਲਾ ਮਾਫੀ। ਦੇਖੋ ਯਾਰ ਇਹ ਵੀ ਦਿਨ ਦੇਖਣਾ ਪੈਣਾ ਸੀ। ਸਹੀ ਗੱਲ ਆ ਯਾਰ। ਤੂੰ ਦੇਖਣਾ ਸਮਾਨ ਕੀ ਉਸ ਬੰਦੇ ਦਾ ਹਾਲ ਹੁੰਦਾ ਹੋਏਗਾ ਜਿਹੜਾ ਸ਼ੈਂਪੂ ਬਣਾਉਂਦਾ ਹੋਏਗਾ, ਵੇਚਦਾ ਹੋਏਗਾ। ਸਾਰਾ ਦਿਨ ਤੁਸੀਂ ਮੱਤ ਮਾਰਦੇ ਹੋ ਲੋਕਾਂ ਦੀ ਜਾ ਕੇ, ਆਹ ਡਿਜ਼ਾਈਨ ਇਦਾਂ ਕਰਦੇ, ਆਹ ਇਦਾਂ ਕਰਦੇ, ਆਹ ਇਦਾਂ ਕਰਦੇ। ਉਹ ਪੱਲੇ ਤੁਹਾਡੇ ਕੱਖ ਨਹੀਂ। ਆਹੋ ਉਹ ਥੋੜੀ ਮਿਰਚ ਤੇਜ਼ ਕਰਦੇ, ਲੂਣ ਘੱਟ ਕਰਦੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ ਸਿਰਫ ਇੰਨੇ ਪ੍ਰੋਫੈਸ਼ਨਲ ਬੰਦਿਆਂ ਕੋਲ ਜਾਂਦੇ ਹੋ ਡਿਜ਼ਾਈਨ ਬਣਾਉਣ। ਉਹ ਮਾਜਦ ਭਾਈ ਕਿੰਨੇ ਕੰਪੀਟੈਂਟ ਬੰਦੇ ਆ ਉਸਮਾਨ ਸਿਟੀ ਸਾਹਿਬ ਕੋਲ, ਠੀਕ ਹੈ ਨਾ। ਉਹ ਇੰਨੇ ਅੱਛੇ ਬੰਦੇ, ਠੀਕ ਹੈ। ਉਹ ਕੋਲੋਂ 22 ਡਿਜ਼ਾਈਨ ਤੁਸੀਂ ਬਣਵਾ ਲੇ। ਯਾਰ ਇਹ ਮੈਂ ਆਲਮੀ ਸਤ੍ਹਾ ਤੇ ਲੈ ਕੇ ਜਾਣਾ, ਮੈਂ ਐਡੀ ਜਲਦ ਫੈਸਲਾ ਨਹੀਂ ਕਰ ਸਕਦਾ। ਆਲਮੀ ਸਤ੍ਹਾ ਤੇਰੇ ਵਾਂਗੂ ਨਹੀਂ ਕਿ ਜੇਸ ਦੇ ਭਾਂਡੇ ਇਕੱਠੇ ਕੀਤੇ ਤੇ ਨੁੱਕਰ ਤੇ ਲੈ ਕੇ ਹੋਟਲ ਪਾ ਲਿਆ। ਨਹੀਂ ਮੈਂ ਆਲਮੀ ਸਤ੍ਹਾ ਤੇ ਇਹਨੂੰ ਲੈ ਕੇ ਜਾਣਾ। ਆਲਮੀ ਸਤ੍ਹਾ ਤੇ ਕਿੱਥੇ ਮਤਲਬ? ਇੰਟਰਨੈਸ਼ਨਲ ਸ਼ੈਂਪੂ ਇੰਟਰਨੈਸ਼ਨਲ ਵੇਚਣਾ। ਤੂੰ ਇੰਟਰਨੈਸ਼ਨਲ ਆ ਤੂੰ ਪੂਰਾ। ਯਾਰ ਤੇਰੇ ਵਾਂਗੂ ਨਹੀਂ, ਹਾਲੇ ਤੱਕ ਭਰਜਾਈ ਤੇ ਨਾਲ ਲੜਦੀ ਆ ਕਿ ਮੇਰੀਆਂ ਦੇਜਗੀਆਂ ਲਿਆ ਕੇ ਦਿਓ, ਤੇ ਜੇ ਕੰਮ ਕਰ ਲਿਆ ਤੇ ਆਪਣੇ ਭਾਂਡੇ ਲਿਆਓ। ਤੂੰ ਆਪਣੇ ਨਹੀਂ ਲਿਆ ਸਕਿਆ। ਜਿੰਨਾ ਤੁਹਾਡੇ ਕੋਲ ਸ਼ੈਂਪੂ ਬਚਿਆ ਨਾ, ਸਾਰੇ ਘਰ ਦੇ ਕਰੀ ਨਾ ਬੈਠੇ ਤੇ ਮੁੱਕ ਜਾਣਾ। ਆਹੋ ਹੋਰ ਕੀ। ਤੂੰ ਗੱਲ ਨਾ ਉਸ ਹਿਸਾਬ ਦੀ ਕਰਿਆ ਕਰ ਵੀ ਮੈਨੂੰ ਲੱਗੇ ਵੀ ਯਾਰ ਇੱਕ ਹੋਟਲ ਵਾਲਾ ਬੰਦਾ ਵਾ ਤੇ ਇੰਨੀ ਕੀ ਅਕਲ ਦੀ ਗੱਲ ਕਰੇਗਾ। ਵੱਡੀਆਂ ਗੱਲਾਂ ਕਰਕੇ ਮੈਨੂੰ ਖੇਜ ਨਾ ਚੜਾਇਆ ਕਰ। ਅੱਛਾ ਹੋਟਲ ਵਾਲਾ ਬੰਦਾ ਤੇ ਕੀ ਗੱਲ ਕਰਿਆ ਕਰਾਂ? ਮਿਸਾਲ ਤੌਰ ਤੇ ਤੁਹਾਨੂੰ ਕੀ ਬੋਂਗੀਆਂ ਮਾਰਿਆ ਕਰਾਂ? ਨਹੀਂ ਨਾਰਮਲ ਗੱਲਾਂ ਕਰਨਾ। ਨਾਰਮਲ ਮਤਲਬ ਨਾਰਮਲ ਵੀ ਭਾਣ ਆ ਰੇਟ ਵੱਧ ਗਿਆ, ਭਾਣ ਦੇਖੋ ਮਿਰਚ ਇਦਾਂ ਦੀ ਆ ਗਈ, ਭਾਣ ਦੇਖੋ ਅੱਜ ਦੇਖੋ ਘਿਓ ਡੁੱਲ ਗਿਆ, ਭਾਣ ਬਾਈ ਇਦਾਂ ਦੀ ਗੱਲ ਕਰਿਆ ਕਰ। ਮੈਂ ਤੈਨੂੰ ਦੱਸਾਂ ਯਾਰ ਤੂੰ ਘਿਓ ਇੱਥੇ ਨਾ ਰੱਖਿਆ ਕਰ। ਤੁਸੀਂ ਵੀ ਫਿਰ ਮੇਰੇ ਨਾਲ ਨਾ ਸਿਰਫ ਇਦਾਂ ਦੀ ਗੱਲ ਕਰਿਆ ਕਰੋ ਕਿ ਅੱਜ ਫੈਸਲ ਟਾਈਮ ਸਿਰ ਨਹੀਂ ਆਇਆ, ਫਰੀਦ ਨੇ ਇਦਾਂ ਕਹਿਤਾ, ਮਿੱਠੇ ਨੇ ਇਦਾਂ ਕਹਿਤਾ, ਆ ਹੋ ਗਿਆ। ਇਹਨਾਂ ਨੂੰ ਮੈਂ ਸਮਝਾ ਥੱਕ ਗਿਆ ਵਾ। ਅੱਛਾ ਦੇਖ ਲਾ, ਉਹਨਾਂ ਨੂੰ ਪੂਰੀ ਦੁਨੀਆ ਜਾਣਦੀ ਹੈ। ਜਿਨ੍ਹਾਂ ਨੂੰ? ਉਹਨਾਂ ਨੂੰ
ਕੀ ਪੂਰੀ ਦੁਨੀਆ ਜਾਣਦੀ, ਉਹਨਾਂ ਕੀ ਰਾਕਟ ਬਣਾਇਆ। ਤੂੰ ਆਪਣੇ ਰਾਈਡਰ ਨੂੰ ਕਹਿ ਦੇਵੇਂ ਨਾ ਕਿ ਗੁਲਾਮਾਬਾਦ ਜਾਣਾ ਤੇ ਉਹ ਤੈਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦਾ ਕਿ ਤੁਹਾਨੂੰ ਮੈਂ ਪਹਿਲੇ ਕਿਹਾ ਸੀ ਮੈਂ ਐਡੀ ਦੂਰ ਨਹੀਂ ਜਾਇਆ ਕਰਨਾ। ਅੱਛਾ ਫਿਰ ਆ ਜਾ ਕੇ ਮੇਰੇ ਹੋਟਲ 11 ਵਜੇ ਤੋਂ ਬਾਅਦ ਮੈਂ ਭੈਣ ਉਧਰ ਨਹੀਂ ਜਾਂਦਾ। ਹੁਣ ਮੈਂ ਤੁਹਾਨੂੰ ਇਹ ਵੀ ਨਹੀਂ ਕਹਿ ਤੂੰ ਰਾਈਡਰ ਇੰਨੀ ਕਿ ਦੂਰ ਜਾਣ ਵਾਸਤੇ ਰੱਖੇ ਜਿੱਥੋਂ ਨੱਸ ਕੇ ਬੰਦਾ ਫੜਾ ਆਉਂਦਾ ਪੈਦਲ, ਉਹਦੇ ਵਾਸਤੇ ਤੂੰ ਰਾਈਡਰ ਰੱਖੇ। ਮਰੇ ਤੂੰ ਵੀ ਆਪਣਾ ਕੰਮ ਵਧਾ। ਉੱਥੇ ਕਿਤੇ ਮਰਜ਼ੀਪੁਰੇ ਵਾਲੀ ਸਾਈਡ ਤੇ ਆਰਡਰ ਆ, ਉੱਥੇ ਦੇ ਇਨਸਾਨ ਨਹੀਂ ਵਸਦੇ, ਉਹਨਾਂ ਨੂੰ ਵੀ ਦੇ ਆਰਡਰ। ਉੱਥੇ ਦੇ ਇੱਧਰ ਜਾ, ਇੱਧਰ ਕਿਤੇ ਨਹਿਰ ਵਾਲੀ ਸਾਈਡ ਤੇ ਜਾ। ਅੱਲਾਹ ਤਾਲਾ ਨੇ ਉੱਥੇ ਦੇ ਨਜ਼ਦੀਕ ਹੋਟਲ ਝੁੰਮਰੇ ਤੱਕ ਤੇਰੀ ਰਸਾਈ ਹੋਣੀ ਚਾਹੀਦੀ ਹੈ। ਝੁੰਮਰੇ ਤੱਕ ਰਸਾਈ ਹੋਣੀ ਚਾਹੀਦੀ। ਹਾਂ ਤੇਰੇ ਰਾਈਡਰਸ ਐਂ 1 to 5 ਲੈ ਕੇ ਦੇ ਉਹਨਾਂ ਨੂੰ ਨਵੇਂ। ਅਤੇ ਡਰੋਨ ਨਾ ਰੱਖ ਲਵਾਂ ਡਿਲੀਵਰੀਆਂ ਦੇਣ ਲਈ। ਨਹੀਂ ਉਹ ਹਲੇ ਉੱਥੇ ਹਲੇ ਕੰਮ ਚੱਲ ਰਿਹਾ, ਉਹ ਹਲੇ 10 ਸਾਲ ਲੱਗਣੇ ਨੇ। ਤੂੰ 1 to 5 ਲੈ ਕੇ ਦੇ, ਨਹੀਂ ਤੇ ਮਹਿਰਾਨ ਚੱਲਦੀਆਂ ਲੈ ਦੇ ਬੰਦਿਆਂ ਨੂੰ। ਭੈਣ ਕੰਮ ਵਧਾ। ਹਾਂ ਵਧਾ ਅੱਲਾ ਮਾਫੀ ਦੇਵੇ। ਗੱਡੀਆਂ ਵਧਾ ਦਵਾਂ, ਮੋਟਰਸਾਈਕਲਾਂ ਵਧਾ ਦਾ, ਇਹਦਾ ਮਤਲਬ ਤੇਰੇ ਕੋਲ 5 ਕਿਲੋ ਗੋਸ਼ਤ ਦਾ ਗਾਹਕ ਆਏ ਵੇ ਨਾ ਤੇ ਤੇਰੇ ਤੋਂ ਆਪਣੇ ਵੱਡੇ ਭਰਾ ਨਾਲ ਤੁਸੀਂ ਤੂੰ ਮੈਂ ਹੋ ਜਾਂਦੀ ਤੁਹਾਡੀ। ਉੱਥੋਂ ਭਾਈ ਕਿ ਤੈਨੂੰ ਕਿਹਾ ਸੀ ਅੱਜ 10 ਕਿਲੋ ਲੈ ਆ ਗੋਸ਼ਤ। ਉਹ ਭਾਈ ਯਾਰ ਪਤਾ ਹੈ ਨਹੀਂ ਹੈ। ਅੱਛਾ ਹੁਣ ਤੁਸੀਂ ਜਾਂਦੇ ਕਿਉਂ ਨਹੀਂ? ਜਾਓ, ਹੁਣ ਮੈਂ ਤਾਲੇ ਵੀ ਮਾਰਤੇ ਆ। ਤੋਬਾ। ਤੂੰ ਇਹ ਕੰਮ ਨਾ ਕਰ। ਤੂੰ ਮੇਰਾ ਭਰਾ ਨਾ ਆਪਣੇ ਹੋਟਲ ਵੱਲ ਧਿਆਨ ਦੇ। ਇਹ ਦੁਨੀਆ ਨੂੰ ਠੀਕ ਕਰਨ ਦੇ ਚੱਕਰ 'ਚ ਨਾ ਪੈ, ਪਹਿਲੇ ਆਪਣਾ ਆਪ ਠੀਕ ਕਰ। ਕਦੋਂ ਤੁਹਾਨੂੰ ਦੁਨੀਆ ਨੂੰ ਤੂੰ ਇਸਲਾਹ ਕਰਨੇ ਆ, ਤੂੰ ਕਹਿੰਦਾ ਮੈਂ ਤੁਹਾਡੀ ਰਹਿਨੁਮਾਈ ਕਰ ਰਿਹਾ। ਰਹਿਨੁਮਾਈ ਕਾਦੀ ਕਰ ਰਿਹਾ ਤੂੰ? ਕਿ ਤੁਸੀਂ ਇੱਥੇ ਆਏ ਹੋ, ਤੁਸੀਂ ਹੁਣ ਇੱਕ ਫਜ਼ੂਲ ਬਹਿਸ ਮੇਰੇ ਨਾਲ ਛੇੜ ਲਈ ਆ। ਉਹ 'ਚ ਜਿਹੜੀ ਸਹੀ ਗੱਲ ਆ ਉਹ ਨਾ ਦੱਸਾਂ ਤੁਹਾਨੂੰ, ਕਿ ਐਵੇਂ ਤੁਸੀਂ ਫੇਮਸ ਹੋ, ਸਟਾਰ ਹੋ ਜਾਂ ਲੋਕੀ ਤੁਹਾਨੂੰ ਜਾਣਦੇ ਤੇ ਤੁਸੀਂ ਜੋ ਕਹਿ ਰਹੇ ਹੋ ਤੁਸੀਂ ਸਹੀ ਕਹਿ ਰਹੇ ਹੋ। ਆਮ ਬੰਦਿਆਂ ਤਰ੍ਹਾਂ ਤੁਹਾਡੇ ਅੱਗੇ ਏਦਾਂ ਬਹਿ ਜਾਵਾਂ ਤੇ ਨਹੀਂ ਆ ਕਿਹੜਾ ਫੇਮਸ ਸਟਾਰ ਆ ਬੋਤਲਾਂ ਦਾ? ਮੈਂ ਡਿਜ਼ਾਈਨ ਬਣਾਉਂਦਾ ਫਿਰਦਾ। ਮੈਂ ਤੇ ਫੇਮਸ ਸਟਾਰ ਵਾਲੀ ਕੋਈ ਤੇਰੇ ਨਾਲ ਗੱਲ ਹੀ ਨਹੀਂ ਕੀਤੀ। ਮੈਂ ਤੇ ਤੈਨੂੰ ਮੈਂ ਤੇਰੇ ਕੰਮ ਦੀ ਅੱਛਾ ਤੁਸੀਂ ਤੁਹਾਡਾ ਕੰਮ ਕੀ ਹੈ ਪਹਿਲੇ ਦੱਸੋ। ਹੈ ਤੁਹਾਡਾ ਕੰਮ ਕੀ ਹੈ? ਤੁਹਾਡਾ ਕੰਮ ਕੀ ਹੈ? ਤੁਹਾਡੇ ਤੇ ਲੇਬਲ ਕੀ ਹੈ? ਤੁਸੀਂ ਕੀ ਹੋ? ਕੀ ਕਰਦੇ ਹੋ ਤੁਸੀਂ? ਮੇਰਾ ਜਿੱਦਾਂ ਦਾ ਵੀ ਕੰਮ ਆ ਨਾ ਸਾਫ ਸੁਥਰਾ, ਮੇਰੇ ਕਫਾਂ ਦੇ ਆਟਾ ਨਹੀਂ ਲੱਗਾ ਹੁੰਦਾ। ਅੱਛਾ ਮੈਂ ਤੁਹਾਨੂੰ ਕੋ ਪੁੱਛ ਰਿਹਾ ਤੁਹਾਡਾ ਕੰਮ ਕੀ ਹੈ? ਮੇਰੇ ਕੰਮ ਤੇ ਤਨਕੀਦ ਨਾ ਕਰੋ, ਆਪਣਾ ਕੰਮ ਦੱਸੋ। ਮੇਰਾ ਮੀਡੀਆ ਦਾ ਕੰਮ ਆ, ਸ਼ੈਂਪੂ ਦਾ ਕੰਮ ਆ। ਮੀਡੀਆ ਤੇ ਕੀ ਕਰਦੇ ਹੋ? ਮੈਂ ਪ੍ਰੋਗਰਾਮ ਕਰਦਾ। ਪ੍ਰੋਗਰਾਮ 'ਚ ਕੀ ਕਰਦੇ ਹੋ? ਗੱਲਾਂ ਕਰਦਾ। ਕਿਹੜੀਆਂ ਗੱਲਾਂ? ਭੰਡ ਪੁਣਾ? ਚਲੋ ਭੰਡ ਪੁਣਾ ਕਹਿ ਲਓ। ਅੱਛਾ ਇਹ ਤੁਸੀਂ ਆਹ ਗੱਲਾਂ ਕਰਦੇ ਹੋ? ਮੈਂ ਭੰਡ ਪੁਣਾ ਕਰਦਾ, ਤੂੰ ਭਾਂਡੇ ਪੁਣਾ ਕਰਦਾ। ਆਹ ਤਾਂ ਫਰਕ ਕੀ ਹੈ? ਫਰਕ ਹੈ ਨਾ? ਕੋਈ ਫਰਕ ਨਹੀਂ। ਵੱਡੀ ਇਹਦਾ ਫਰਕ ਆ। ਬਸ ਕਰਦੇ ਵੱਡੀ ਇਹਦਾ ਫਰਕ। ਅੱਲਾ ਮਾਫੀ ਦੇਵੇ। ਯਾਰ ਮੇਰੀ ਗੱਲ ਸੁਣੋ ਭਾਈ ਨੇ, ਮੈਂ ਚਾਹੁੰਦਾ ਕਿ ਤੁਸੀਂ ਜਿੰਨੀ ਦੇਰ ਇੱਥੇ ਆਉਂਦੇ ਹੋ ਨਾ, ਤੁਸੀਂ ਮੇਰੇ ਕੋਲ ਕੁਝ ਸਿੱਖ ਕੇ ਜਾਇਆ ਕਰੋ। ਉਹ ਚੱਲ ਫ੍ਰੀਜੀ ਸਿਖਾ ਮੈਨੂੰ ਬਣਾਉਣੀ। ਖੁਦਾ ਦਾ ਵਾਸਤਾ ਮੈਂ ਤੁਹਾਨੂੰ ਸ਼ੌਰ ਦੀਆਂ ਗੱਲਾਂ ਕਹਿਣਾ ਵਾ। ਚੱਲ ਫ੍ਰੀਜੀ ਸ਼ੌਰ ਦਾ ਕੰਮ ਹੀ ਹੈ, ਐਵੇਂ ਬਣ ਜਾਂਦੀ। ਮੈਂ ਤੁਹਾਨੂੰ ਬੰਦਾ ਬਣਾਉਣ ਵਾਲੀਆਂ ਗੱਲਾਂ ਕਰ ਰਿਹਾ। ਉਹ ਯਾਰ ਮੈਂ ਬੰਦਾ ਨਹੀਂ ਬਣਨਾ। ਕਿਉਂ ਨਹੀਂ? ਮੈਂ ਬੰਦਾ ਬਣਨਾ ਹੁੰਦਾ ਮੈਂ ਤੇਰੇ ਕੋ ਆ ਕੇ ਬਹਿੰਦਾ। ਮੈਂ ਪੜ੍ਹੇ ਲਿਖੇ ਬੰਦਿਆਂ ਕੋਲ ਨਾ ਬਹਿੰਦਾ ਜਾ ਕੇ। ਮੈਂ ਹਿਸਾਬ ਲਾਇਆ ਕਿ ਮੇਰੀ ਨਾ ਸਾਰੀ ਦੁਨੀਆ ਨਾਲ ਬਹਿਸ ਬਣਦੀ, ਤੁਹਾਡੇ ਨਾਲ ਨਹੀਂ ਬਣਦੀ। ਲੋ ਜੀ ਆ ਸ਼ੌਰ। ਲੋ ਜੀ ਨਾਜ਼ਰੀਨ, ਸ਼ੌਰ ਆ ਮੈਂ ਕੀ ਹੈ? ਕੱਪੜੇ ਲਾਤੇ ਮੈਂ। ਦੋ ਤਕੀਏ ਰੱਖਣ ਵਾਲਾ ਕੀ ਬੇਵਕੂਫ ਹੁੰਦਾ? ਕੈਸੀ ਲੌਜਿਕ ਹੈ ਦਾ ਹਿਸਾਬ ਲਾਓ ਤੁਸੀਂ। ਅੱਲਾ ਤੈਨੂੰ ਤੇ ਪੇੜੇ ਲੱਗਦੇ ਹੋਣੇ ਆ ਹਨਾ? ਅੱਲਾ ਮਾਫੀ ਯਾਰ ਮੈਨੂੰ ਸਾਰੀਆਂ ਗੱਲਾਂ ਛੱਡੋ। ਆ ਦੱਸੋ ਆਹ ਕੀ ਕੀਤਾ? ਆਹ ਰੰਗ ਦੀ ਬਾਹ ਕਿਹਨੇ ਜਮਾਇਆ? ਐਕਸਪੈਰੀਮੈਂਟ ਆ ਨਾ। ਮੈਂ ਕਿਹੜਾ ਵੀ ਬਣਨੇ ਦੇ ਦਿੱਤੇ। ਮੈਂ ਜੀ ਨੂੰ ਕਹਿਤਾ ਵੀ ਭਾਈ ਇਹਨੂੰ 10000 ਛਪਵਾ ਦੇ ਜਲਦੀ। ਨਹੀਂ ਮੈਂ ਸਿਰਫ ਆ ਪੁੱਛ ਰਿਹਾ। ਪਾਇੰਟ ਡਿਜ਼ਾਈਨਰ ਨੇ ਇੱਕ ਆਈਡੀਆ ਦਿੱਤਾ, ਉਹਨੇ ਸਾਰੇ ਆਈਡੀਆ ਦਿੱਤੇ। ਨਹੀਂ ਮੈਨੂੰ ਉਹਨੂੰ ਮੈਂ 120% ਕਹਿ ਦੇਣਾ ਡਿਜ਼ਾਈਨਰ ਨੇ ਆਈਡੀਆ ਨਹੀਂ ਦਿੱਤਾ, ਤੁਹਾਡਾ ਆਪਣਾ ਆਹ ਰੰਗ ਤੁਹਾਡਾ ਵਾ। ਨਹੀਂ ਬਾਤ ਨਾਜ਼ਰੀਨ ਗੱਲ ਇਹ ਹੈ ਕਿ ਅਸੀਂ ਨਾ ਇਹ ਜਿੰਨੀਆਂ ਮੇਰੀਆਂ ਹੋਟਲ ਦੀਆਂ ਬਦਖੋਈਆਂ ਕਰਦਾ ਨਾ, ਸਿਰਫ ਜਸਟ ਬਸ ਐਵੇਂ ਸ਼ੁਗਲ ਮੇਲਾ ਕਰੀਦਾ ਵਾ। ਤੇ ਕਿਉਂਕਿ ਇਹ ਨਾ ਜਿੱਥੋਂ ਇਨਸਾਨ ਦਾ ਰਿਜ਼ਕ ਲੱਗਾ ਹੋਵੇ ਨਾ, ਉੱਥੇ ਦੇ ਖਿਲਾਫ ਕਦੀ ਗੱਲ ਨਹੀਂ ਕਰਨੀ ਚਾਹੀਦੀ। ਸਾਡਾ 4-5 ਜਣਿਆਂ ਦਾ ਰਿਜ਼ਕ ਲੱਗਾ ਸਾਡੇ ਲਈ ਤੇ ਭਾਈ ਉਹੀ ਅਵਾਰੀ ਆ, ਉਹੀ ਸਾਡੇ ਲਈ ਸਰੀਨਾ ਵਾ, ਸਾਡੇ ਲਈ ਸਾਰਾ ਕੁਝ ਇਹੀ ਆ। ਬਸ ਐਵੇਂ ਜ਼ਰਾ ਸ਼ੁਗਲ ਮੇਲਾ ਕਰੀਦਾ, ਹੋਰ ਗੱਲ ਕੋਈ ਨਹੀਂ। ਤੇ ਬਾਕੀ ਇਹ ਆ ਕਿ ਇਹਨੇ ਨਹੀਂ ਬਦਲਣਾ, ਜ਼ਿੰਦਗੀ 'ਚ ਕਦੀ ਨਹੀਂ ਇਹ ਬਦਲ ਸਕਦਾ। ਅੱਛਾ ਚਲੋ ਮੈਂ ਕਦੀ ਜ਼ਿੰਦਗੀ 'ਚ। ਅੱਛਾ ਕਮੈਂਟਸ ਨਾਜ਼ਰੀਨ ਕੋਲੋਂ ਪੁੱਛ ਲੈਣੇ ਆ। ਇਹਦੀ ਅਕਲ ਦਾ ਹਿਸਾਬ ਲਾ ਲਓ। ਇਹਨੇ ਕੱਲ ਮੈਚ ਸੀ ਨਾ, ਪਰਸੋਂ ਚੌਥ 4-5 ਦਿਨ ਪਹਿਲੇ ਜਿਹੜਾ ਮੈਚ ਸੀ। ਕੱਲ ਮੈਚ ਸੀ 4 ਦਿਨ ਯਾਰ ਇਹ ਪਤਾ ਨਹੀਂ ਪਾ ਲਿਆ ਕਦੋਂ ਅਪਲੋਡ ਹੋਣੀ ਆ। ਅੱਛਾ 3-4 ਦਿਨ ਪਹਿਲੇ ਮੈਚ ਸੀ ਨਾ, ਇਹਨੇ ਉੱਥੇ ਮੇਰਾ ਖਿਆਲ ਕੋ 20-25 ਹਜ਼ਾਰ ਰੁਪਇਆ ਲਾ ਕੇ LCD ਮੰਗਾ ਕੇ ਸਾਰਾ ਕੰਮ ਛੱਡ ਕੇ ਤੇ ਮੈਚ ਵੇਖ ਰਿਹਾ ਉੱਥੇ। ਬੰਦਾ ਪੁੱਛੇ ਵੀ ਉਹ ਘਰਾਂ 'ਚ ਵੇਖ ਲੈਣਗੇ, ਤੂੰ ਆਪਣੇ ਕਾਰੋਬਾਰ ਵੱਲ ਧਿਆਨ ਦੇ। ਨਹੀਂ ਤੇ ਇਹਦੇ ਚੱਕਰ 'ਚ ਇਹ ਸੀ ਵੀ ਜਿੰਨੇ ਬੈਠੇ ਨਾ ਸਾਰੇ ਮੈਨੂੰ ਕੋ ਆਰਡਰ ਦੇਣਗੇ ਤੇ ਮਿੰਟ ਕੁ ਬਾਅਦ ਜਿਹਦਾ ਦਿਲ ਕਰੇ ਆਪਣੀ ਜੇਬ 'ਚੋਂ ਆਪਣਾ ਸਿਗਰਟ ਕੱਢੇ ਤੇ ਪੀ ਲਵੇ, ਆਪਣੀ ਜੇਬ 'ਚ ਆਪਣਾ ਸਿਗਰਟ ਕੱਢੇ ਤੇ ਪੀ ਲਵੇ। ਉਹਨਾਂ ਨੇ 1.5 ਡੱਬੀ ਸਿਗਰਟ ਦੀ ਪੀਤੀ, ਜਲ ਕੇ ਉਹਨੂੰ ਯਾਰ ਬਹੁਤ ਮਜ਼ੇਦਾਰ ਤੁਹਾਡੀ ਸਕਰੀਨ ਸੀ, ਬਹੁਤ ਅੱਛਾ ਲੱਗਾ ਮੈਚ। ਤੇ ਆਪਣੀ ਵੱਲੋਂ 2 ਮਣ ਦੁੱਧ ਮੰਗਾ ਲਿਆ ਵੀ ਚਾਹ ਬੜੀ ਲੱਗਣੀ ਹੈ ਯਾਰ। ਅੱਛਾ ਮੇਰੀ ਗੱਲ ਮੁੜ ਕੇ ਅੱਧੀ ਕੀਮਤ ਤੇ ਵੇਚਦਾ ਫਿਰ। ਅੱਛਾ
ਦੁੱਧ ਦੀ ਕੀਮਤ ਤੇ ਵੇਚ ਰਿਹਾ, ਪਾਣਾ ਹਰਾਮ ਆ ਵਿੱਚ, ਡੋਂਗਾ ਵੀ ਨਹੀਂ ਪਾਇਆ, ਅੱਧੀ ਕੀਮਤ ਤੇ ਲੈ ਲਓ। ਉਹਨਾਂ ਨੇ ਕਿਹਾ ਚੱਲ ਅਗਲੇ ਮੈਚ ਵਾਸਤੇ ਰੱਖ ਲਾ, ਤੇ ਅਗਲੇ ਮੈਚ ਵਾਸਤੇ ਫਰੀਜ਼ਰ ਭਰਿਆ ਦੁੱਧ ਦਾ। ਯਾਰ ਮੇਰੀ ਗੱਲ ਤੋਂ ਬਾਅਦ ਤੂੰ ਕਿਹੜਾ ਕਾਰੋਬਾਰੀ ਆ, ਮੈਨੂੰ ਇਹ ਸਮਝਾ। ਤੈਨੂੰ ਇਹਨੇ ਨਹੀਂ ਅਕਲ ਵੀ ਤੂੰ 20,000 ਰੁਪਇਆ ਮੈਚ ਬਹਾਉਣ ਤੇ ਲੋਕਾਂ ਨੂੰ ਲਾਤਾ, ਤੂੰ ਆਪਣਾ ਕਾਰੋਬਾਰ ਦੇਖ। ਉਹ ਕਾਰੋਬਾਰ ਦਾ ਹਿੱਸਾ ਵਾ। ਉੱਤੋਂ ਇਹਦਾ ਹਿਸਾਬ ਉਹ ਜਿਹੜੇ ਨਹੀਂ 5 ਬੰਦੇ ਰਲ ਕੇ ਤੇ ਉਹ ਇੱਕ ਗੱਡੀ ਲੈ ਲੈਂਦੇ ਤੇ 5 ਹੀ ਉਹ 'ਚ ਬਹਿ ਕੇ ਸਵਾਰੀ ਲੱਭਦੇ ਨੇ ਤੇ ਸਾਰੀ ਦਿਹਾੜੀ, ਤੇ ਕਹਿੰਦੇ ਯਾਰ ਕੋਈ ਗਾਹਕ ਨਹੀਂ ਆ ਰਿਹਾ ਤੇ 5 ਆਪ ਵਿੱਚ ਬੈਠੇ। ਇਹਦਾ ਹਿਸਾਬ ਉਹ ਆ ਜਿੱਥੇ ਹੋਟਲ ਆ ਉੱਥੇ ਸਕਰੀਨ ਲਾ ਕੇ ਕਰਾਊਡ ਇਕੱਠਾ ਕਰ ਲਿਆ ਵੀ ਤੂੰ ਸਾਈਡ ਤੇ ਕਰ ਲੈ, ਤੇਰਾ ਹੋਟਲ ਤੇ ਚੱਲਦਾ ਰਵੇ। ਤੇ ਚੱਲਣ ਦਿਆ ਸੀ ਮਾਸ਼ਾਅੱਲਾ, ਬੜਾ ਸੋਹਣਾ ਚੱਲਿਆ। ਚੱਲਣ ਦਿਆ ਸੀ, ਇੱਥੋਂ ਚੱਲਦਾ ਹੀ ਉੱਥੇ ਚਲਾ ਗਿਆ ਨੌਕਰ ਤੱਕ, ਪਹਿਲੇ ਇੱਥੇ ਸੀ। ਯਾਰ ਅੱਛਾ ਮੇਰੀ ਗੱਲ ਸੁਣੋ, ਕਮੈਂਟਸ ਤੇ ਲੋਕਾਂ ਕੋਲੋਂ ਪੁੱਛ ਲੈਂਦੇ ਆ ਕਿ ਅਗਰ ਮੇਰੀ ਬਹਿਸ ਜਿਹੜੀ ਮੇਰੀ ਗੱਲ ਸੀ ਉਹ ਸਹੀ ਹੈ ਜਾਂ ਗਲਤ ਆ, ਇਹ ਲੋਕੀ ਫੈਸਲਾ ਕਰਦੇ। ਲੋ ਜੀ ਤੁਸੀਂ ਇਹ ਦੱਸਣਾ ਵਾ, ਤੁਸੀਂ ਇਹ ਦੱਸਣਾ ਭਾਜੀ ਕਿ ਮਾਰ, ਉਸ ਮਾਰ ਦੇ ਮੈਂ ਵੀ ਖਿਲਾਫ ਹਾਂ ਜਿਸ ਨਾਲ ਕੋਈ ਮਤਲਬ ਐਸਾ ਦਾਗ ਲੱਗ ਜੇ ਬੱਚੇ ਦੇ, ਕੋਈ ਅੱਖ ਜ਼ਾਇਆ ਹੋ ਜੇ, ਅੱਲਾ ਨਾ ਕਰੇ, ਕੋਈ ਨੱਕ, ਕੋਈ ਦੰਦ, ਕੋਈ ਹੋਂਠ, ਕੋਈ ਕੰਨ, ਹੱਡੀ ਟੁੱਟ ਜੇ, ਉਹ ਤੇ ਮੈਂ ਵੀ ਖਿਲਾਫ ਹਾਂ। ਲੇਕਿਨ ਭੈਣ ਇੱਕ ਮਾਰ ਉਹ ਜਿਹੜੀ ਬੰਦੇ ਮਤਲਬ ਧਿਆਨ ਨਾਲ ਮਾਰ ਰਿਹਾ, ਚਲੋ ਬੰਦਾ ਉਹ ਵੀ ਮਜਬੂਰ ਹੋ ਕੇ, ਉਹ ਵੀ ਉਹ ਸਟੂਡੈਂਟ ਨੂੰ ਜਿਹੜਾ ਉਹਨੂੰ ਰਿਜ਼ਰਵ ਕਰਦਾ ਵਾ। ਰਿਜ਼ਰਵ ਨਹੀਂ, ਡਿਜ਼ਰਵ ਨਹੀਂ, ਰਿਜ਼ਰਵ ਆ ਗੱਡੀ ਨਹੀਂ ਲਾਈਦਾ ਯਾਰ, ਡਿਜ਼ਰਵ ਹੁੰਦਾ ਵਾ, ਉਹ ਰਿਜ਼ਰਵ ਕਰਦਾ ਯਾਰ ਐਵੇਂ ਨਾਜ਼ਰੀਨ ਇਤੋਂ ਅੰਦਾਜ਼ਾ ਲਾ ਲਓ ਬਸ। ਤੇ ਮੈਂ ਕਦੋਂ ਕਿਹਾ ਮੈਂ ਪੜਿਆ ਲਿਖਿਆ, ਮੈਂ ਤਾਂ ਕਿਹਾ ਮੈਂ 8 ਪੜਿਆ, 5ਵੀਂ ਤੱਕ ਇੰਗਲਿਸ਼ ਹੈ ਨਹੀਂ ਸੀ। ਅੱਛਾ ਪੜ੍ਹੇ ਕਿਉਂ ਨਹੀਂ? ਸਬੂਤ ਹੋ ਗਿਆ। ਅੱਛਾ ਪੜ੍ਹੇ ਥੋੜੀਆਂ ਪੜ੍ਹ ਕੇ ਬਹੁਤੀਆਂ ਕੋ ਦੱਸ। ਅੱਛਾ ਮੇਰੀ ਗੱਲ ਸੁਣੋ, ਪੜ੍ਹੇ ਕਿਉਂ ਨਹੀਂ? ਆਹ ਗੱਲ ਦਾ ਜਵਾਬ ਦਿਓ ਨਾਜ਼ਰੀਨ ਨੂੰ ਕਿ ਤੁਸੀਂ ਪੜ੍ਹੇ ਕਿਉਂ ਨਹੀਂ? ਇਹ ਤੂੰ ਮੇਰੀ ਦੁੱਖ ਦੀ ਰਗ ਤੇ ਨਾ ਸੀਖ ਰੱਖਤੀ, ਕੋਲਾ ਰੱਖਤਾ। ਮੇਰੀ ਦੁੱਖ ਦੀ ਰਗ ਤੇ ਤੂੰ ਕੋਲਾ ਰੱਖਤਾ ਭਰਾਵਾ। ਤੁਸੀਂ ਪੜ੍ਹੇ ਕਿਉਂ? ਭਰਾਵਾ ਮੈਨੂੰ ਗੁਲੂਕਾਰੀ ਦਾ ਸ਼ੌਕ ਸੀ, सिंगिंग के शौक च मैं यहाँ तक निकल आया कि बस देखा ही नहीं पीछे क्या क्या कुछ रह गया ज़िंदगी में। नाज़रीन ये मैसेज है कि जो शौक है उसी को तालीम बना ले। मसलन जो भी आपका शौक है, एक बंदे नूं बेंटे खेडन दा शौक आ, ओ चो केड़ी ABC लगदा रवे। खुदा दा नाम मैनूं माफी दे दे यार, अल्लाह माफी दे यार। अड्डा एक बंदे नूं खरोड़ खेडन दा शौक आ, ओदे चो केड़ी तली इस गल तो तेरी मेरी बहस वादी। अच्छा हो सकदा। ओ यार जा, मैं तैनूं खरोड़ चल ओए, ओ जा यार अखरोट खेलन ओए, ओ निकल चल। ਐ ਮੈਨੂੰ ਪਸੰਦ ਨਹੀਂ ਸੀ ਡਿਜ਼ਾਈਨ, ਮੈਂ ਇਸ ਤੋਂ ਮਾਰਿਆ ਤਾ। ਆ ਲੈ ਵੀ ਲਾ ਲੈ, ਚੱਲ ਦੇਖ, ਚੱਲ ਚੱਲ ਸ਼ਾਬਾਸ਼। ਯਾਰ ਮੇਰੀ ਗੱਲ ਸੁਣੋ, ਐ ਵੀ ਨਹੀਂ ਸਹੀ, ਚੱਲ ਆ 4 ਮੈਂ ਲੈ ਜਾਣੀਆਂ ਨੇ। ਨਾਜ਼ਰੀਨ ਸ਼ੈਂਪੂ ਹੀ 4 ਬੋਤਲਾਂ ਦਾ ਬਚਿਆ ਤਾਂ ਕਿਸ ਤਰ੍ਹਾਂ ਦੀ ਬਾਕੀ ਸੁੱਟਦੀਆਂ। ਬਸ ਕਰਦੇ ਯਾਰ, ਖੁਦਾ ਦਾ ਨਾਂ ਹੀ।